ਤਾਂ ਮੈਂ ਚਾਹੁੰਦਾ ਕਿ ਮੈਂ ਇਹ ਸਾਰੀ ਬਹਿਸ 2-3 ਦਿਨ ਤੋਂ ਸੁਣ ਰਿਹਾ। ਉਹ ਗੀਤ ਵੀ ਮੈਂ ਸਭ ਤੋਂ ਪਹਿਲਾਂ ਸੁਣਿਆ ਸੀ ਔਰ ਮੈਂ ਫੇਸਬੁੱਕ ਦੇ ਉੱਪਰ ਉਹਦੇ ਉੱਪਰ ਰਿਐਕਟ ਵੀ ਕੀਤਾ ਸੀ। ਪਰ ਮੈਨੂੰ ਇਹ ਲੱਗਦਾ ਕੌਸ਼ਿਕ ਸਾਹਿਬ ਕਿ ਉਹ ਸਾਰੇ ਗੀਤ ਦੇ ਵਿੱਚ ਕੋਈ ਵੀ ਇਹੋ ਜਿਹੀ ਗੱਲ ਬਾਵੇ ਨੇ ਨਹੀਂ ਕੀਤੀ ਜਿਹੜੀ ਪਾਰਟੀਕੂਲਰਲੀ ਹਿੰਦੂ ਧਰਮ ਨੂੰ ਟਾਰਗੇਟ ਕਰਦੀ ਹੋਵੇ। ਦੁੱਧ ਦਾ ਮਸਲਾ ਹੈ, ਕੋਈ ਹੋਰ ਧਰਮ ਦਾ ਪੱਥਰ ਤੇ ਲਾਂਦਾ ਨਹੀਂਗਾ। ਅਸੀਂ ਸਾਡਾ ਉਹ ਪੱਥਰ ਪੂਜਦੇ ਆ, ਸਾਡੇ ਸ਼ਿਵ ਆਰਾਧਨਾ ਹੈ। ਸ਼ਿਵਲਿੰਗ ਤੇ ਦੁੱਧ ਕੌਣ ਚੜਾਉਂਦਾ ਜੀ? ਉਹ ਹਿੰਦੂ ਚੜਾਉਂਦਾ ਜੀ। ਠੀਕ ਹੈ ਜੀ। ਇਹ ਨਹੀਂ ਹੈ ਕਿ ਸਿੱਖ ਨਹੀਂ ਚੜਾਉਂਦੇ, ਸਿੱਖ ਵੀ ਕਈ ਚੜਾਉਂਦੇ ਆ ਸ਼ਿਵਲਿੰਗ ਦਾ ਦੁੱਧ। ਪੰਜਾਬ ਦੇ ਵਿੱਚ ਹਾਲਾਤ ਖਰਾਬ ਸੀਗੇ, ਹਿੰਦੂਆਂ ਨੂੰ ਬੱਸਾਂ ਚੋਂ ਲਾ ਕੇ ਮਾਰਿਆ ਜਾਂਦਾ ਸੀਗਾ। ਅਸੀਂ ਵੀ ਉਦੋਂ ਕੌਣ ਬੋਲਦਾ ਸੀ ਸਰ? ਉਦੋਂ ਵੀ ਅਸੀਂ ਕਲਾਕਾਰ ਹੀ ਬੋਲਦੇ ਸੀਗੇ। ਭਾਈ ਸਾਹਿਬ ਹਪਾਲੀ ਜੀ, ਮੈਂ ਤੁਹਾਡੇ ਹੱਥ ਜੋੜ ਕੇ ਅੱਜ ਬੜਾ ਤੁਹਾਡਾ ਸ਼ੁਕਰਗੁਜ਼ਾਰ ਹੈ। ਜਿਹੜੀ ਗੱਲ ਤੁਸੀਂ ਅੱਜ ਕਹੀ ਹੈ ਕਿ 84 ਤੋਂ ਬਾਅਦ ਜਦੋਂ ਪੰਜਾਬ ਦੇ ਅੰਦਰ ਬੱਸਾਂ ਚੋਂ ਤਾਰ ਕੇ ਹਿੰਦੂ ਮਾਰੇ ਹੈ, ਇਹ ਪਹਿਲਾ ਸਿੱਖ ਹੈ ਜਿਸ ਨੇ ਗੱਲ ਕਹੀ ਹੈ ਕਿ ਅਸੀਂ ਬੋਲਦੇ ਸੀਗੇ। ਸਰ ਮੇਰੇ ਸਾਹਮਣੇ ਇੱਕ ਵੈਬਸਾਈਟ ਖੁੱਲੀ ਪਈ ਹੈ, ਇਹਦਾ ਨਾਮ ਹੈ ਬੀਫ ਟੂ ਲਾਈਫ। ਇਸ ਵੈਬਸਾਈਟ ਦੇ ਮੁਤਾਬਕ ਪਿਛਲੇ 6 ਸਾਲਾਂ ਦੇ ਵਿੱਚ ਸਾਡਾ ਦੇਸ਼ ਜਿਹੜਾ ਹੈ ਗਊ ਮਾਸ ਦਾ ਦੂਜੇ ਨੰਬਰ ਦਾ ਸਭ ਤੋਂ ਵੱਡਾ ਨਿਰਯਾਤਕ ਯਾਨੀ ਕਿ ਦੂਜਾ ਐਕਸਪੋਰਟਰ ਹੈ ਸਭ ਤੋਂ ਵੱਡਾ। ਇਹ ਸਰਕਾਰ ਤੁਹਾਡੀ ਬੀਜੇਪੀ ਦੀ ਸਰਕਾਰ ਦੇ ਟਾਈਮ 'ਚ ਹੋ ਰਿਹਾ ਹੈ। ਠੀਕ ਹੈ, ਤੁਹਾਡੀ ਗੱਲ ਸਹੀ ਹੈ ਕਿ ਜਿਹੜੇ ਬੀਜੇਪੀ ਆਉਣ ਤੋਂ ਬਾਅਦ ਇਹ ਮਾਸ ਤਸਕਰੀ ਵਧੀ ਹੈ। ਤੁਹਾਡੀ ਗੱਲ ਸਹੀ ਹੈ, ਅਸੀਂ ਐਗਰੀ ਕਰਦੇ ਹਾਂ। ਪਰ ਸ਼ਿਵ ਸੈਨਾ ਹਿੰਦੁਸਤਾਨ ਦੀ ਸਰਕਾਰ ਨਹੀਂ ਹੈ। ਜਿੱਦਾਂ ਸਾਡੀ ਆ ਗਈ ਫੇਰ ਦੇਖਾਂਗੇ ਕਿਹੜੇ ਮਾਸ ਬਾਹਰ ਜਾਂਦੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਕਬਾਲ ਸਿੰਘ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਰਣਜੀਤ ਬਾਵਾ ਦਾ ਜੋ ਗੀਤ ਹੈ ਮੇਰਾ ਕੀ ਕਸੂਰ, ਉਸ ਨੂੰ ਲੈ ਕੇ ਬਹੁਤ ਸਾਰਾ ਜਿਹੜਾ ਵਿਵਾਦ ਹੈ ਪੰਜਾਬ ਦੇ ਵਿੱਚ ਛਿੜਿਆ ਹੋਇਆ ਹੈ। ਵੱਖ-ਵੱਖ ਹਿੰਦੂ ਜਥੇਬੰਦੀਆਂ ਵੱਲੋਂ ਇਸ ਸੰਬੰਧੀ ਇਤਰਾਜ਼ ਹੈ ਜਿਹੜਾ ਉਹਨਾਂ ਵੱਲੋਂ ਜਤਾਇਆ ਜਾ ਰਿਹਾ ਹੈ ਕਿ ਸਾਨੂੰ ਇਸ ਗੀਤ ਦੇ ਵਿੱਚ ਜਿਹੜੀ ਸ਼ਬਦਾਵਲੀ ਵਰਤੀ ਗਈ ਹੈ ਉਸ ਸ਼ਬਦਾਵਲੀ ਉੱਪਰ ਇਤਰਾਜ਼ ਹੈ। ਉਹਨਾਂ ਵੱਲੋਂ ਇਸ ਸੰਬੰਧੀ ਰਣਜੀਤ ਬਾਵਾ ਦੇ ਖਿਲਾਫ ਜਿਹੜਾ ਕੇਸ ਵੀ ਦਰਜ ਕਰਵਾਇਆ ਗਿਆ ਕਿ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਇਸ ਗੀਤ ਕਰਕੇ ਠੇਸ ਪਹੁੰਚੀ ਹੈ, ਜਿਸ ਕਾਰਨ ਉਹਨਾਂ ਨੂੰ ਇਸ ਗੀਤ ਦਾ ਵਿਰੋਧ ਕਰਨਾ ਪਿਆ। ਸੋ ਇਸੇ ਮਸਲੇ ਦੇ ਵਿੱਚ ਪੂਰੀ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਅੱਜ ਜੁੜੇ ਹੋਏ ਨੇ ਸ਼ਿਵ ਸੈਨਾ ਹਿੰਦੁਸਤਾਨ ਨਾਰਥ ਇੰਡੀਆ ਦੇ ਪ੍ਰਧਾਨ ਰਾਜੇਸ਼ ਕੌਸ਼ਿਕ ਜੀ, ਤੇ ਨਾਲ ਹੀ ਸਾਡੇ ਨਾਲ ਜੁੜੇ ਹੋਏ ਨੇ ਮਹਾਨ ਜੋ ਲੇਖਕ ਨੇ, ਜੋ ਬਹੁਤ ਸਾਰੀਆਂ ਫਿਲਮਾਂ ਲਿਖ ਚੁੱਕੇ ਨੇ, ਸਕ੍ਰਿਪਟ ਰਾਈਟਰ ਨੇ, ਸ਼੍ਰੀ ਪਾਲੀ ਭੁਪਿੰਦਰ ਜੀ। ਸਵਾਗਤ ਹੈ ਜੀ ਤੁਹਾਡਾ ਇੰਡੋਜ਼ ਟੀਵੀ ਆਸਟ੍ਰੇਲੀਆ ਉੱਪਰ। ਨਮਸਕਾਰ ਜੀ। ਰਾਜੇਸ਼ ਜੀ, ਪਹਿਲਾ ਸਵਾਲ ਤੁਹਾਨੂੰ ਮੈਂ ਕਰਨਾ ਚਾਹੁੰਦਾ ਕਿ ਜਿਹੜਾ ਇਹ ਗੀਤ ਹੈ, ਇਹ ਗੀਤ ਜਦੋਂ ਰਿਲੀਜ਼ ਹੁੰਦਾ ਤਾਂ ਤੁਹਾਨੂੰ ਜਿਹੜਾ ਸਭ ਤੋਂ ਪਹਿਲਾਂ ਕਿਹੜੀ ਸ਼ਬਦਾਵਲੀ ਤੇ ਤੁਹਾਨੂੰ ਇਤਰਾਜ਼ ਆ, ਜਾਂ ਇਸ ਗੀਤ ਦੇ ਉੱਪਰ ਤੁਹਾਨੂੰ ਕੀ ਇਤਰਾਜ਼ ਆ ਜਿਹੜੇ ਉਹ ਜ਼ਾਹਰ ਹੋ ਰਹੇ ਆ ਜੀ, ਉਹਦੇ ਬਾਰੇ ਦੱਸੋ ਜੀ। ਪਹਿਲਾਂ ਤਾਂ ਤੁਹਾਨੂੰ ਮੈਂ ਨਮਸਕਾਰ ਜੀ, ਮੈਂ ਰਾਜੇਸ਼ ਕੌਸ਼ਿਕ ਨਾਰਥ ਇੰਡੀਆ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਤੋਂ। ਜੀ ਜੀ। ਇਤਰਾਜ਼ ਤਾਂ ਭਾਈ ਸਾਹਿਬ ਇਹੀ ਹੈ ਕਿ ਜਿਹੜੇ ਬਾਬਾ ਜੀ ਨੇ ਸ਼ਿਵਲਿੰਗ ਦਾ ਜ਼ਿਕਰ ਹੋ ਗਿਆ, ਮਤਲਬ ਪੱਥਰ ਤੇ ਦੁੱਧ ਗੇਰਨਾ ਜਾਂ ਗਊ ਮਾਤਾ ਦਾ ਅਸੀਂ ਗਊ ਮੂਤਰ ਕਹਿੰਦੇ ਜਿਸ ਦਾ ਬੜਾ ਫਾਇਦਾ ਹੁੰਦਾ ਹੈ, ਉਹ ਚੀਜ਼ਾਂ ਦਾ ਇਤਰਾਜ਼ ਸੀਗਾ। ਮੈਂ ਖੁਦ ਉਹਦਾ ਬਹੁਤ ਵੱਡਾ ਫੈਨ ਹੈ ਰਣਜੀਤ ਬਾਵੇ ਦਾ। ਮੇਰਾ ਬੇਟਾ ਸਿੰਗਰ ਹੈ ਮੇਰਾ, ਅਸੀਂ ਬਹੁਤ ਵੱਡੇ ਫੈਨ ਆ। ਪਰ ਅੱਜ ਦਿਲ ਨੂੰ ਇੰਨੀ ਠੇਸ ਲੱਗੀ ਹੈ, ਹਾਲਾਂਕਿ ਮੈਂ ਕੋਈ FIR ਨਹੀਂ ਕਰਾਈ, ਕੋਈ ਨਿੰਦਾ ਨਹੀਂ ਕੀਤੀ, ਕੋਈ ਚੰਗੀ ਗੱਲ ਜਾਂ ਮਾੜੀ ਗੱਲ ਕਿਸੇ ਨੂੰ ਨਹੀਂ ਕੀਤੀ। ਪਰ ਇਹ ਚੀਜ਼ ਆਪਣੇ ਮਨ ਦੇ ਵਿੱਚ ਜ਼ਰੂਰ ਹੈ ਕਿ ਅਸੀਂ ਸਾਡੀ ਆਸਥਾ ਦੇ ਉੱਤੇ ਬਾਬਾ ਜੀ ਨੇ ਖੇਲਿਆ। ਜੀ ਪਾਲੀ ਜੀ, ਕੀ ਕਹਿਣਾ ਜੀ ਤੁਹਾਡਾ? ਇਹਨਾਂ ਵੱਲੋਂ ਇਤਰਾਜ਼ ਆ ਜਿਹੜਾ ਜ਼ਾਹਰ ਕਰ ਦਿੱਤਾ ਗਿਆ ਕਿ ਕਿਸ ਤਰ੍ਹਾਂ ਦਾ ਇਤਰਾਜ਼ ਆ ਇਹਨਾਂ ਨੂੰ ਇਸ ਗੀਤ ਦੇ ਉੱਪਰ, ਇਸ ਸ਼ਬਦਾਵਲੀ ਦੇ ਉੱਪਰ, ਜਿਹੜੀ ਹਿੰਦੂ ਧਰਮ ਦੇ ਜਿਹੜੇ ਚਿੰਨ੍ਹ ਨੇ, ਜਿਵੇਂ ਆਪਾਂ ਕਹਿ ਲਈਏ ਸ਼ਿਵਲਿੰਗ ਹੈ ਜਾਂ ਗਊ ਮੂਤਰ ਦੇ ਉੱਪਰ ਉਹਨਾਂ ਵੱਲੋਂ ਸਵਾਲ ਚੁੱਕੇ ਗਏ ਨੇ, ਤਾਂ ਇਸ ਬਾਰੇ ਜਿਹੜਾ ਇਤਰਾਜ਼ ਹੈ ਪਾਲੀ ਜੀ? ਪਹਿਲਾਂ ਤਾਂ ਮੈਂ ਕੌਸ਼ਿਕ ਸਾਹਿਬ ਦਾ ਬਹੁਤ ਦਿਲੋਂ ਸ਼ੁਕਰੀਆ ਅਦਾ ਕਰਨਾ ਚਾਹੂੰਗਾ। ਔਰ ਸੱਚੀ ਗੱਲ ਹੈ ਕਿ ਉਹਨਾਂ ਨੇ ਇੱਕ ਲਾਈਨ ਬੋਲ ਕੇ ਨਾ ਮੇਰੀ ਟੈਨਸ਼ਨ ਲਾਤੀ। ਤੇ ਜਿਹੜੇ ਧਰਮਾਂ ਨਾਲ ਜੁੜੇ ਹੋਏ ਲੋਕ ਹੁੰਦੇ ਨੇ ਨਾ, ਤੁਸੀਂ ਉਹਨਾਂ ਨਾਲ ਗੱਲ ਕਰਨ ਲੱਗਿਆ ਥੋੜੀ ਜਿਹੀ ਟੈਨਸ਼ਨ ਚਲੇ ਜਾਂਦੇ ਹੋ, ਤੁਹਾਨੂੰ ਲੱਗਦਾ ਯਾਰ ਲੜਾਈ ਹੋ ਜੂਗੀ, ਉਹ ਨਾਰਾਜ਼ ਹੋ ਜਾਣਗੇ। ਕੌਸ਼ਿਕ ਸਾਹਿਬ ਨੇ ਐਡੇ ਸਲੀਕੇ ਨਾਲ ਔਰ ਬੜੇ ਤਰਕ ਨਾਲ ਆਪਣੀ ਗੱਲ ਕਹਿ ਕੇ ਇੱਕਦਮ ਮੈਂ ਕਹੂੰਗਾ ਕਿ ਮੈਨੂੰ ਰਿਲੈਕਸ ਕਰਤਾ। ਕੌਸ਼ਿਕ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਕ ਗੱਲ ਮੈਂ ਵੀ, ਸ਼ਿਵ ਸੈਨਾ ਹਿੰਦੁਸਤਾਨ 'ਚ ਤੁਹਾਨੂੰ ਕੋਈ ਵੀ ਐਸਾ ਵਿਅਕਤੀ ਨਹੀਂ ਮਿਲੇਗਾ ਕਿ ਪਵਨ ਗੁਪਤਾ ਜੀ ਸਾਡੇ ਰਾਸ਼ਟਰ ਦੇ ਅਕਸ਼ ਦੇ ਨੇਤਰ ਦੇ ਵਿੱਚ ਅਸੀਂ ਕੰਮ ਕਰਦੇ ਹਾਂ, ਕਦੇ ਵੀ ਕਿਸੇ ਨੂੰ ਗਲਤ ਨਹੀਂ ਬੋਲਿਆ ਜਾਂਦਾ। ਮੈਂ ਅਗਾਂਹ ਚੱਲ ਕੇ ਤੁਹਾਡੇ ਪੱਖ ਦੀਆਂ ਇੱਕ ਦੋ ਗੱਲਾਂ ਕਰੂੰਗਾ ਜ਼ਰੂਰ। ਮੈਂ ਤੁਹਾਨੂੰ ਦੱਸੂਗਾ ਕਿ ਮੇਰਾ ਕੀ ਨਜ਼ਰੀਆ ਹੈ। ਤਾਂ ਇਹ ਵੀ ਗੱਲ ਤੁਸੀਂ ਬਹੁਤ ਵਧੀਆ ਕੀਤੀ ਕਿ ਤੁਸੀਂ ਮੰਨਿਆ ਕਿ ਤੁਸੀਂ ਜਾਤੀ ਤੌਰ ਤੇ ਬਾਬਾ ਜੀ ਨੂੰ ਪਸੰਦ ਕਰਦੇ ਹੋ ਤੇ ਤੁਹਾਡਾ ਬੇਟਾ ਉਹਨਾਂ ਦਾ ਫੈਨ ਹੈ। ਮੈਨੂੰ ਇਸ ਗੱਲ ਦੀ ਵੀ ਬਤੌਰ ਕਲਾਕਾਰ ਕਮਿਊਨਿਟੀ ਮੈਨੂੰ ਬਹੁਤ ਵਧੀਆ ਇਹ ਗੱਲ ਲੱਗੀ। ਲੇਕਿਨ ਹੁਣ ਕੌਸ਼ਿਕ ਸਾਹਿਬ, ਥੋੜਾ ਜਿਹਾ ਮੈਂ ਇਹ ਚਾਹੁੰਦਾ ਕਿ ਜੇ ਤੁਸੀਂ ਇੰਨੇ ਤਰਕ ਤੇ ਸਲੀਕੇ ਨਾਲ ਗੱਲ ਸ਼ੁਰੂ ਕੀਤੀ ਹੈ ਤਾਂ ਮੈਂ ਚਾਹੁੰਦਾ ਕਿ ਮੈਂ ਇਹ ਸਾਰੀ ਬਹਿਸ 2-3 ਦਿਨ ਤੋਂ ਸੁਣ ਰਿਹਾ। ਉਹ ਗੀਤ ਵੀ ਮੈਂ ਸਭ ਤੋਂ ਪਹਿਲਾਂ ਸੁਣਿਆ ਸੀ ਔਰ ਮੈਂ ਫੇਸਬੁੱਕ ਦੇ ਉੱਪਰ ਉਹਦੇ ਉੱਪਰ ਰਿਐਕਟ ਵੀ ਕੀਤਾ ਸੀ।
ਪਰ ਮੈਨੂੰ ਇਹ ਲੱਗਦਾ ਕੌਸ਼ਿਕ ਸਾਹਿਬ ਕਿ ਉਹ ਸਾਰੇ ਗੀਤ ਦੇ ਵਿੱਚ ਕੋਈ ਵੀ ਇਹੋ ਜਿਹੀ ਗੱਲ ਬਾਵੇ ਨੇ ਨਹੀਂ ਕੀਤੀ ਜਿਹੜੀ ਪਾਰਟਿਕੂਲਰਲੀ ਹਿੰਦੂ ਧਰਮ ਨੂੰ ਟਾਰਗੇਟ ਕਰਦੀ ਹੋਵੇ। ਰਹਿਦਾ ਜੇ ਤੁਸੀਂ ਉਹਦਾ ਪਹਿਲਾ ਪੈਰਾ ਸੁਣੋ, ਉਸਨੇ ਸਾਰੇ ਧਰਮਾਂ ਦੇ ਉੱਪਰ ਜੋ ਕੁਝ ਵੀ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਗਲਤ ਹੋ ਰਿਹਾ ਹੈ ਤਾਂ ਵੀਰ ਸਿੰਘ ਨੇ ਉਹ ਬੜਾ ਮਤਲਬ ਕਿ ਇੰਟੈਲੀਜੈਂਟਲੀ ਹਰ ਇੱਕ ਚੀਜ਼ ਨੂੰ ਕੋਟ ਕੀਤਾ ਹੈ। ਔਰ ਰੈਦਰ ਜੇ ਤੁਸੀਂ ਪਹਿਲਾ ਪੈਰਾ ਧਿਆਨ ਨਾਲ ਸੁਣੋਗੇ ਉਹਦਾ, ਉਹ ਬਹੁਤ ਜ਼ਿਆਦਾ ਕਿਤੇ ਸਿੱਖ ਧਰਮ ਨੂੰ ਵੀ ਮਤਲਬ ਕਿ ਹਿੱਟ ਕਰਦਾ ਹੈ। ਕਿਤੇ ਨਾ ਕਿਤੇ ਸਿੱਖ ਧਰਮ ਦੇ ਵਿੱਚ ਜੋ ਇਸ ਵੇਲੇ ਧਾਰਮਿਕ ਤੌਰ ਤੇ ਜੋ ਉਹਨੂੰ ਲੱਗਿਆ ਵੀਰ ਸਿੰਘ ਨੂੰ ਸਹੀ ਨਹੀਂ ਹੋ ਰਿਹਾ, ਉਹ ਉਸ ਦੇ ਉੱਪਰ ਵੀ ਵਿਅੰਗ ਕਰਦਾ ਹੈ। ਮੈਨੂੰ ਥੋੜਾ ਜਿਹਾ ਇਸ ਗੱਲ ਦੀ ਸਮਝ ਨਹੀਂ ਆਈ ਕੌਸ਼ਿਕ ਸਾਹਿਬ ਕਿ ਆਖਰ ਸਿੱਖ ਧਰਮ ਜਿਹੜਾ ਕਿ ਇਹੋ ਜਿਹੀਆਂ ਗੱਲਾਂ ਉੱਪਰ ਸਭ ਤੋਂ ਬਹੁਤ ਉੱਚਾ ਤੇ ਤਿੱਖਾ ਰਿਐਕਟ ਕਰਦਾ ਹੈ, ਉਹ ਤਾਂ ਇਸ ਨੂੰ ਗੱਲ ਬੜੇ ਆਰਾਮ ਨਾਲ ਸਹਿਜ ਨਾਲ ਲੈ ਗਏ। ਨਹੀਂ ਸਰ, ਤੁਸੀਂ ਕਿਉਂ ਇੰਨਾ ਰਿਐਕਟ ਕਰ ਰਹੇ ਹੋ? ਬੁੱਧ ਦਾ ਮਸਲਾ ਹੈ, ਕੋਈ ਹੋਰ ਧਰਮ ਦਾ ਪੱਥਰ ਤੇ ਲਾਂਦਾ ਨਹੀਂਗਾ। ਅਸੀਂ ਸਾਡਾ ਉਹ ਪੱਥਰ ਪੂਜਦੇ ਹਾਂ, ਸਾਡੇ ਸ਼ਿਵ ਆਰਾਧਨਾ ਹੈ, ਠੀਕ ਹੈ। ਗਊ ਮਾਤਾ ਨੂੰ ਅਸੀਂ ਸਭ ਤੋਂ ਪ੍ਰਥਮ ਤੇ ਰੱਖਦੇ ਹਾਂ। ਹੁਣ ਉਸ ਦੀ ਆਸਥਾ ਦੇ ਉੱਤੇ ਕੋਈ ਖਿਲਵਾੜ ਕਰੇਗਾ ਤਾਂ ਫੀਲ ਤਾਂ ਹੁੰਦਾ ਹੀ ਹੈ ਨਾ ਜੀ। ਕੌਸ਼ਿਕ ਸਾਹਿਬ ਇੱਥੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਿਵੇਂ ਪਾਲੀ ਜੀ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਜਿਹੜਾ ਸਿੱਖ ਧਰਮ ਹੈ, ਜਿਵੇਂ ਕਿ ਉਹਨਾਂ ਨੇ ਕਿਹਾ ਕਿ ਪਹਿਰਾਵਾ ਜਿਹੜਾ ਉਹ ਸਿੱਖ ਧਰਮ ਦੇ ਵਿੱਚ ਅਪਣਾ ਲਿਆ ਗਿਆ, ਪਰ ਕਿਤੇ ਨਾ ਕਿਤੇ ਜਿਹੜੀ ਸੋਚ ਹੈ, ਸੋਚ ਨੂੰ ਹਾਲੇ ਤੱਕ ਸਿੱਖਾਂ ਵੱਲੋਂ ਉਸ ਤਰੀਕੇ ਨਾਲ ਨਹੀਂ ਅਪਣਾਇਆ ਗਿਆ ਜਿਸ ਤਰ੍ਹਾਂ ਦੀ ਸੋਚ ਹੈ ਜਿਹੜੀ ਸਿੱਖ ਧਰਮ ਨੂੰ ਦਿੱਤੀ ਗਈ ਸੀਗੀ। ਸੋ ਇਸ ਦੇ ਉੱਪਰ ਵੀ ਇੱਕ ਕਟਾਸ ਹੈ ਜਿਹੜੀ ਉਸ ਗੀਤਕਾਰ ਵੱਲੋਂ, ਜੋ ਕਿ ਬਹੁਤ ਹੀ ਸੁਲਝੇ ਹੋਏ ਗੀਤਕਾਰ ਨੇ, ਪਹਿਲਾਂ ਵੀ ਉਹਨਾਂ ਨੇ ਬਹੁਤ ਚੰਗੀਆਂ ਜਿਹੜੀਆਂ ਰਚਨਾਵਾਂ ਉਹਨਾਂ ਦੀ ਕਲਮ ਦੇ ਵਿੱਚੋਂ ਨਿਕਲੀਆਂ ਨੇ। ਸੋ ਸਿਰਫ ਤੇ ਸਿਰਫ ਤੁਹਾਨੂੰ ਹੀ ਕਿਉਂ ਇਤਰਾਜ਼ ਹੈ ਜਿਹੜਾ ਇਸ ਸ਼ਬਦਾਵਲੀ ਦੇ ਉੱਪਰ ਆਉਂਦਾ ਹੈ ਜੀ? ਐਕਚੁਅਲੀ ਦੇਖੋ, ਹੁਣ ਸਿੱਖ ਧਰਮ ਤੇ ਕਿਸੇ ਨੇ ਇਤਰਾਜ਼ ਕੀਤਾ ਨਹੀਂ ਕੀਤਾ, ਮੈਂ ਉਸ ਤੇ ਦਾ ਕਿਵੇਂ ਮੈਂ ਕਹਿ ਸਕਦਾ? ਮੈਂ ਤਾਂ ਆਪਣੀ ਗੱਲ ਕਰ ਸਕਦਾ, ਠੀਕ ਹੈ ਨਾ ਜੀ। ਜਿਸ ਚੀਜ਼ ਤੇ ਸਾਨੂੰ ਇਤਰਾਜ਼ ਹੋਇਆ, ਇਹ ਨਹੀਂ ਹੈ ਕਿ ਬਾਬਾ ਜੀ ਨੂੰ ਅਸੀਂ ਗਲਤ ਬੋਲ ਦਾਂਗੇ ਜਾਂ ਬਾਬਾ ਜੀ ਸਾਡੇ ਸਾਹਮਣੇ ਕੋਈ ਰਿਐਕਟ ਕਰਾਂਗੇ, ਨਾ। ਅਸੀਂ ਬਸ ਇੰਨਾ ਕੁ ਪੁੱਛਾਂਗੇ ਬਾਬਾ ਜੀ ਤੁਹਾਨੂੰ ਕਹਿਣਾ ਨਹੀਂ ਚਾਹੀਦਾ, ਜਿਸ ਤਾਂ ਇਹ ਕਹਿਣਾ ਚਾਹੁੰਦੇ ਆ। ਪਰ ਸ਼ਿਵ ਸੈਨਾ ਦੇ ਨਜ਼ਰੀਆ ਦੇਖਿਆ, ਹਿੰਦੂ ਧਰਮ ਦੇ ਨਜ਼ਰੀਆ ਦੇਖਿਆ, ਸ਼ਿਵਲਿੰਗ ਤੇ ਦੁੱਧ ਕੌਣ ਚੜਾਉਂਦਾ ਜੀ? ਉਹ ਹਿੰਦੂ ਚੜਾਉਂਦਾ ਜੀ, ਠੀਕ ਹੈ ਜੀ। ਇਹ ਨਹੀਂ ਹੈ ਕਿ ਸਿੱਖ ਨਹੀਂ ਚੜਾਉਂਦੇ, ਸਿੱਖ ਵੀ ਕਈ ਚੜਾਉਂਦੇ ਆ ਸ਼ਿਵਲਿੰਗ ਦੇ ਦੁੱਧ। ਗਊ ਮਾਤਾ ਨੂੰ ਹਰ ਬੰਦਾ ਪੂਜਦਾ ਹੈ, ਠੀਕ ਹੈ ਨਾ ਜੀ। ਹੁਣ ਗਊ ਮਾਤਾ ਦੇ ਮੂਤਰ ਔਰ ਮੂਤ ਦੇ ਵਿੱਚ ਫਰਕ ਹੈ, ਵਰਡ 'ਚ ਫਰਕ ਆ ਜਾਂਦਾ, ਠੀਕ ਹੈ। ਉਸ ਨਾਲ ਕੈਂਸਰ ਵੀ ਠੀਕ ਹੁੰਦਾ ਜੀ, ਗਊ ਮੂਤਰ ਦੇ ਨਾਲ ਕੈਂਸਰ ਦੀ ਬਿਮਾਰੀ ਵੀ ਠੀਕ ਹੋ ਜਾਂਦੀ ਹੈ, ਔਰ ਟਾਈਮ ਸਿਰ ਦਿੱਤਾ ਜਾਵੇ। ਅਸੀਂ ਉਹਦੀ ਬੇਅਦਬੀ ਕਿਵੇਂ ਸਹਿਨ ਕਰਦੇ ਹਾਂ ਦੱਸੋ ਜੀ? ਪਾਲੀ ਜੀ ਕੀ ਕਹਿਣਾ ਜੀ ਤੁਹਾਡਾ ਇਹਨਾਂ 'ਚ? ਮੈਂ ਫਿਰ ਬੇਨਤੀ ਇਹੀ ਕਰੂੰਗਾ ਕੌਸ਼ਿਕ ਸਾਹਿਬ ਨੂੰ ਕਿ ਬਾਵੇ ਨੇ ਪਰਸਨਲੀ ਕਿਸੇ ਵੀ ਗੀਤ ਦੇ ਵਿੱਚ ਪਰਸਨਲੀ ਕਿਸੇ ਵੀ ਧਰਮ ਨੂੰ ਹਿੱਟ ਨਹੀਂ ਕੀਤਾ ਗਿਆ। ਚਲੋ ਜੇ ਆਪਾਂ ਇਸ ਗੱਲ ਦੇ ਉੱਪਰ ਕਹੀਏ, ਉਹਨੇ ਸ਼ਿਵਲਿੰਗ ਸ਼ਬਦ ਕਿਤੇ ਇਸਤੇਮਾਲ ਨਹੀਂ ਕੀਤਾ। ਮਹਾਕਾਲ ਸ਼ਿਵ ਦੀ ਦੇਖੋ ਹਰ ਕੋਈ ਸਰ ਪੱਥਰ ਤੇ ਦੁੱਧ ਹਿੰਦੂ ਚੜਾਉਂਦਾ ਜੀ। ਨਹੀਂ, ਇਹ ਸਹੀ ਨਹੀਂ ਹੈ ਤੁਹਾਡਾ। ਸੁਣੋ, ਸਾਡੇ ਦਰਬਾਰ ਸਾਹਿਬ ਦੇ ਵਿੱਚ, ਹਰਮੰਦਰ ਸਾਹਿਬ ਦੇ ਵਿੱਚ ਬਕਾਇਦਾ ਉੱਥੇ ਪਵਿੱਤਰ ਕਰਨ ਦੇ ਲਈ ਦੁੱਧ ਨਾਲ ਕੱਚੀ ਲੱਸੀ ਨਾਲ ਧੋਣ ਦਾ ਰਿਵਾਜ ਹੈ। ਗੁੱਗਾ ਪੀਰ ਦੇ ਉੱਪਰ ਦੁੱਧ ਚੜਾਇਆ ਜਾਂਦਾ, ਬਹੁਤ ਸਾਰੇ ਮੜੀਆਂ ਦੇ ਉੱਪਰ ਦੁੱਧ ਚੜਾਇਆ ਜਾਂਦਾ। ਉਹਨੇ ਜੇ ਗੱਲ ਸੁਣੋ, ਨਾਲੇ ਉਹਨੇ ਕਿਤੇ ਇਹ ਥੋੜੀ ਕਹਿਤਾ ਕਿ ਜੇ ਇਹ ਸ਼ਿਵਲਿੰਗ ਦੇ ਉੱਪਰ ਗਲਤ ਹੈ। ਉਹ ਕਹਿੰਦਾ ਕਿ ਸਾਡੇ ਦੇਸ਼ ਦਾ ਸੈਟਅਪ ਇਹੋ ਜਿਹਾ ਬਣ ਗਿਆ ਕਿ ਇੱਥੇ ਜਿਹੜਾ ਹੈ ਧਰਮਾਂ ਦੇ ਨਾਮ, ਦੇਖੋ ਆਪਾਂ ਇਹ ਗੱਲ ਤੋਂ ਇਨਕਾਰ ਤਾਂ ਨਹੀਂ ਕਰ ਸਕਦੇ ਨਾ ਕਿ ਧਰਮਾਂ ਦੇ ਨਾਮ ਉੱਪਰ ਕਿੰਨਾ ਕੌਸ਼ਿਕ ਸਾਹਿਬ ਪੈਸਾ ਲੱਗਾ ਹੋਇਆ। ਮੰਦਿਰ ਗੁਰਦੁਆਰੇ ਭਰੇ ਪਏ ਨੇ ਪੈਸੇ, ਉਸੇ ਦੇਸ਼ ਵਿੱਚ ਲੱਖਾਂ ਲੋਕਾਂ ਕੋਲ ਰੋਟੀ ਨਹੀਂ ਖਾਣ ਨੂੰ, ਤੇ ਉਸਨੇ ਇੰਨਾ ਕਿ ਛੱਡ। ਸਰ ਇਸ ਚੀਜ਼ ਦਾ ਸ਼ਿਵ ਸੈਨਾ ਹਿੰਦੁਸਤਾਨ ਵਿਰੋਧ ਕਰਦੀ ਹੈ, ਪਰ ਅਸੀਂ ਇਹ ਕਹਿੰਦੇ ਹਾਂ ਜਿਨ੍ਹਾਂ ਕੋਲ ਕੁਛ ਹੈ ਉਹ ਆਪ ਅੱਗੇ ਆ ਕੇ ਕਰਨ ਨਾ। ਕਿਸੇ ਧਰਮ ਨੂੰ ਗਲਤ ਆ ਜਾਂਦਾ, ਫਿਰ ਉੱਥੇ ਹਿੰਦੁਸਤਾਨ ਤੁਹਾਨੂੰ ਪਤਾ ਨਾਜ਼ੁਕ ਹੈ, ਹਰ ਧਰਮ ਦਾ ਬੰਦਾ ਰਹਿੰਦਾ, ਕਿਉਂ ਨਾ ਕੋਈ ਮਸਲਾ ਖੜਾ ਰਹਿ ਜਾਂਦਾ। ਪਰ ਮੈਂ ਇੱਕ ਗੱਲ ਜੀ ਸਰ, ਮੈਂ ਫਿਰ ਬੇਨਤੀ ਹੋਰ ਕਰੂੰਗਾ। ਚਲੋ ਆਪਾਂ, ਮੈਂ ਸੌਰੀ ਇਹਨਾਂ ਨੂੰ ਬਾਈਪਾਸ ਕਰ ਰਿਹਾ, ਇਹ ਸਲੀਕਾ ਨਹੀਂ ਹੈ, ਵਿਚਕਾਰ ਆਪਣੇ ਹੋਸਟ ਨੇ। ਜੀ ਕੋਈ ਗੱਲ ਨਹੀਂ ਜੀ ਪਾਲੀ ਜੀ ਗੱਲ ਕਰੋ ਜੀ। ਕੌਸ਼ਿਕ ਸਾਹਿਬ, ਮੈਂ ਫਿਰ ਸਵਾਲ ਕਰਦਾ, ਮੰਨ ਲਓ ਆਪਣੇ ਧਰਮਾਂ ਦੇ ਵਿੱਚ ਕੁਝ ਕੁਰੀਤੀਆਂ ਨੇ, ਮੈਂ ਸਿੱਖ ਹਾਂ, ਮੈਨੂੰ ਪਤਾ ਮੇਰੇ ਸਿੱਖ ਧਰਮ 'ਚ ਵੀ ਕੁਝ ਕੁਰੀਤੀਆਂ ਨੇ। ਤੁਸੀਂ ਬਤੌਰ ਹਿੰਦੂ ਬੜੇ ਸਲੀਕੇ ਨਾਲ ਗੱਲ ਮੰਨਦੇ ਹੋ ਕਿ ਹਾਂ ਪਈਆਂ ਨੇ ਚੀਜ਼ਾਂ ਇਹ ਸਾਰੇ ਦੀਆਂ ਸਾਰੀਆਂ। ਸਵਾਲ ਹੈ ਕਿ ਜਦੋਂ ਅਸੀਂ ਆਪਣੇ ਧਰਮਾਂ ਨੂੰ ਫਰੋਲਦੇ ਨਹੀਂ, ਲੰਬਾ ਸਮਾਂ ਐਜ਼ ਇਟ ਇਜ਼ ਫਾਲੋ ਕਰਨਾ ਸ਼ੁਰੂ ਕਰ ਦਿੰਦੇ ਆ, ਫਿਰ ਗੜਬੜ ਕਿੱਥੇ ਹੋ ਜਾਂਦੀ ਹੈ? ਫਿਰ ਕੋਈ ਨਾ ਕੋਈ ਸੋਚਵਾਨ ਵਾਲਾ ਬੰਦਾ ਤਾਂ ਬੋਲਦਾ ਹੀ ਹੈ। ਅੱਜ ਵੀਰ ਸਿੰਘ ਬੋਲਿਆ, ਇਹ ਕੋਈ ਨਵੀਂ ਗੱਲ ਥੋੜੀ ਹੈ। ਵੀਰ ਸਿੰਘ ਬੋਲਿਆ, ਅਤੀਤ ਵਿੱਚ ਲੋਕ ਨਹੀਂ ਬੋਲੇ। ਬਾਬਾ ਨਾਨਕ ਹਿੰਦੂ ਧਰਮ ਦੇ ਵਿੱਚੋਂ, ਉਹ ਹਿੰਦੂ ਪਰਿਵਾਰ ਨੂੰ ਬਿਲੋਂਗ ਕਰਦੇ ਸੀ, ਔਰ ਉਹਨਾਂ ਨੇ ਹਿੰਦੂ ਪਰਿਵਾਰ ਦੀਆਂ ਜੋ ਖੜੋਤਾਂ ਸੀ ਉਹਦੇ ਬਾਰੇ ਬੋਲੇ, ਤੇ ਆਪਾਂ ਜਾਣਦੇ ਹਾਂ ਕਿ ਇੱਕ ਬਕਾਇਦਾ ਸੈਕਟ ਖੜਾ ਹੋ ਗਿਆ। ਅੱਛਾ, ਮੈਂ ਤੁਹਾਨੂੰ ਕੁਝ ਇਹੋ ਜਿਹੀਆਂ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਕਿ ਤੁਸੀਂ ਆਪ ਰਣਜੀਤ ਬਾਬਾ ਜੀ ਫਰਕ ਹੈ ਜੀ। ਮੈਂ ਮੰਨਦਾ ਫਰਕ ਹੈ, ਲੇਕਿਨ ਜਿਹੜਾ ਕਲਾਕਾਰ ਹੁੰਦਾ, ਕਲਾਕਾਰ ਨੇ ਆਵਾਜ਼ ਚੱਕਣੀ ਹੁੰਦੀ ਹੈ, ਉਹ ਕਿਸੇ ਨਾ ਕਿਸੇ ਰੂਪ ਚੱਕ ਦਿੰਦਾ। ਇਹ ਮੈਨੂੰ ਲੱਗਦਾ ਤੁਹਾਨੂੰ ਫੁੱਲ ਦਿਲੀ ਨਾਲ ਲੈਣੀ ਚਾਹੀਦੀ ਸੀ। ਇਹ ਕੋਈ ਏਡੀ ਵੱਡੀ ਗੱਲ ਹੈ ਤਾਂ ਹੈ ਨਹੀਂ ਸੀਗੀ ਜਿਹਨੂੰ ਮੈਨੂੰ ਲੱਗਦਾ ਸ਼ਿਵ ਸੈਨਾ ਪਰਸਨਲੀ ਲੈ ਗਈ। ਕੌਸ਼ਿਕ ਸਾਹਿਬ ਇੱਥੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਹਾਂਜੀ ਕੌਸ਼ਿਕ ਸਾਹਿਬ, ਤੁਹਾਨੂੰ ਮੈਂ ਇੱਥੇ ਪੁੱਛਣਾ ਚਾਹੁੰਦਾ ਕਿ ਇਹ ਕੋਈ ਪਹਿਲੀ ਵਾਰੀ ਨਹੀਂ ਹੋਇਆ, ਇਹ ਕੋਈ ਫਸਟ ਟਾਈਮ ਜਿਹੜੇ ਹੈਗੇ ਇਹ ਸਵਾਲ ਨਹੀਂ ਚੁੱਕੇ ਗਏ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਕਲਾਕਾਰਾਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ
ਚਾਹੇ ਉਹ ਕੋਈ ਵੀ ਧਰਮ ਹੈ, ਆਪਾਂ ਹਿੰਦੂ ਧਰਮ ਦੀ ਗੱਲ ਨਹੀਂ ਕਰ ਰਹੇ ਹਾਂ ਇੱਥੇ, ਇਹ ਚਾਹੇ ਉਹ ਕੋਈ ਵੀ ਧਰਮ ਹੋਵੇ, ਉੱਥੇ ਹਰੇਕ ਧਰਮ ਦੇ ਉੱਪਰ ਜਿੱਥੇ ਕਿਤੇ ਕੋਈ ਕੁਰੀਤੀ ਹੈ ਤਾਂ ਉਸ ਕੁਰੀਤੀ ਦੇ ਉੱਪਰ ਕਟਾਸ ਕੀਤਾ ਗਿਆ, ਚਾਹੇ ਉਹ ਥੀਏਟਰ ਰਾਹੀਂ ਕੀਤਾ ਗਿਆ ਹੋਵੇ, ਚਾਹੇ ਉਹ ਗੀਤਾਂ ਰਾਹੀਂ ਕੀਤਾ ਗਿਆ ਹੋਵੇ, ਚਾਹੇ ਉਹ ਕਿਸੇ ਕਲਾ ਦੇ ਹੋਰ ਰੂਪ ਨਾਲ ਹੀ ਕੀਤਾ ਗਿਆ ਹੋਵੇ। ਪਰ ਇਸ ਸਮੇਂ ਜਿਹੜਾ ਹੈਗਾ ਇਕੱਲੇ ਇੱਕੋ ਗੀਤ ਨੂੰ ਲੈ ਕੇ ਇੰਨੇ ਸਾਰੇ ਲੋਕਾਂ ਵੱਲੋਂ ਜਾਂ ਜਿਹੜੀਆਂ ਹਿੰਦੂ ਧਰਮ ਦੀਆਂ ਸੰਸਥਾਵਾਂ ਵੱਲੋਂ ਆ ਕੱਲਿਆਂ ਵੱਲੋਂ ਇਤਰਾਜ਼ ਜਤਾਉਣਾ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ 'ਚ ਜ਼ਰੂਰ ਖੜਾ ਹੋ ਜਾਂਦਾ ਹੈ, ਜਦੋਂ ਕਿ ਉਹਨਾਂ ਵੱਲੋਂ ਇਤਰਾਜ਼ ਆ ਜਿਹੜਾ ਕਟਾਸ ਕੀਤਾ ਗਿਆ ਉਹ ਸਿੱਖ ਧਰਮ ਦੇ ਉੱਪਰ ਵੀ ਕੀਤਾ ਗਿਆ ਤੇ ਹਿੰਦੂ ਧਰਮ ਦੇ ਉੱਪਰ ਵੀ ਕੀਤਾ ਗਿਆ ਤੇ ਨਾਲ ਕ੍ਰਿਸਚਨਸ ਨੂੰ ਵੀ ਇਸ ਚੀਜ਼ ਦੇ ਵਿੱਚ ਟਾਰਗੇਟ ਕੀਤਾ ਗਿਆ। ਤੁਹਾਡੇ ਵੱਲੋਂ ਹੀ ਆਵਾਜ਼ ਕਿਉਂ ਉਠਾਈ ਗਈ ਹੈ ਉਹਦੇ ਬਾਬਤ ਜਿਹੜਾ ਜਾਣਨਾ ਚਾਹਾਂਗੇ। ਸਿਸਟਮ ਔਰ ਧਰਮ 'ਚ ਫਰਕ ਹੈ ਜੀ। ਐਕਚੁਅਲੀ ਕੀ ਗੱਲ ਹੈ ਜੀ, ਹੁਣ ਤੁਸੀਂ ਢਿੱਡਰੇ ਵਾਲੇ ਬਾਬਾ ਜੀ ਦੇ ਉੱਤੇ ਕਿਸੇ ਟਾਈਮ ਆਪਣਾ ਬੱਬੂ ਮਾਨ ਜੀ ਨੇ ਗਾਣਾ ਗਾਇਆ ਸੀ, ਬਾਈ ਜੀ ਨੇ ਜੀ ਕੋਈ ਗਾਣਾ ਚੱਲਿਆ ਸੀਗਾ, ਉਸ ਤੋਂ ਬਾਅਦ ਫਿਰ ਸੌਰੀ ਮੰਗਣੀ ਪੈਂਦੀ ਹੈ। ਅਸੀਂ ਕਈ ਵਾਰ ਇਹ ਸੋਚਦੇ ਆ, ਕਲਾਕਾਰ ਕਈ ਵਾਰ ਆਪਣੇ ਆਪ ਨੂੰ ਚੜਾਉਣ ਵਾਸਤੇ ਜਾਂ ਆਪਣੇ ਆਪ ਨੂੰ ਹਿੱਟ ਕਰਨ ਵਾਸਤੇ ਇਹ ਜੀ ਗੱਲ ਕਰਦਾ, ਬਾਅਦ ਚ ਸੌਰੀ ਕਰਕੇ ਗੱਲ ਖਤਮ ਹੋ ਜਾਂਦੀ ਹੈ। ਅਸੀਂ ਤਾਂ ਇਹ ਸੋਚਦੇ ਹਾਂ ਇੱਥੇ ਤੁਸੀਂ ਬਿਲਕੁਲ, ਜੇ ਕੋਈ ਕਲਾਕਾਰ ਏਦਾਂ ਕਰਦਾ ਅਸੀਂ ਵੀ ਬਤੌਰ ਕਲਾਕਾਰ ਕਮਿਊਨਿਟੀ ਉਹਦੀ ਪੂਰੀ ਉਹਨੂੰ ਕੰਡੈਮ ਕਰਾਂਗੇ, ਠੀਕ ਹੈ। ਅਸੀਂ ਵੀ ਇਹੋ ਜਿਹੇ ਬੰਦੇ ਦੀ ਕਦੇ ਸਪੋਰਟ ਨਹੀਂ ਕੀਤੀ। ਮੈਂ ਬਿਲਕੁਲ ਜਾਤੀ ਤੌਰ ਤੇ ਖਿਲਾਫ ਹਾਂ। ਜੇ ਕੋਈ ਬੰਦਾ ਸਿਰਫ ਸਸਤੀ ਸ਼ੌਹਰਤ ਹਾਸਲ ਕਰਨ ਲਈ ਕਰੇ ਤਾਂ ਸੱਚੀ ਮੁੱਚੀ ਉਹ ਭਾਵੇਂ ਕਲਾਕਾਰ ਜਿੱਡਾ ਵੱਡਾ ਮਰਜ਼ੀ ਕਿਉਂ ਨਾ ਹੋਵੇ ਉਹ ਕੰਡੈਮੇਬਲ ਹੈ। ਇਸ ਗੱਲ ਦੇ ਉੱਪਰ ਕੌਸ਼ਿਕ ਸਾਹਿਬ ਅਸੀਂ ਵੀ ਤੁਹਾਡੇ ਨਾਲ ਖੜਦੇ ਹਾਂ ਕਿ ਕਿਸੇ ਕਲਾਕਾਰ ਨੂੰ ਵੀ ਸ਼ਬਦਾਂ ਦੀ ਮਰਿਆਦਾ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਜੀ ਜੀ ਕੌਸ਼ਿਕ ਸਾਹਿਬ ਇੱਕ ਹੋਰ ਤੁਹਾਨੂੰ ਮੈਂ ਜੀ ਪਾਲੀ ਜੀ ਗੱਲ ਰੱਖੋ ਆਪਣੀ। ਕੌਸ਼ਿਕ ਸਾਹਿਬ ਥੋੜਾ ਜਿਹਾ ਦੇਖਣ ਵਾਲੀ ਚੀਜ਼ ਇਹ ਹੈ, ਜਿਵੇਂ ਵਾਰ-ਵਾਰ ਇੱਕੋ ਹੀ ਸਵਾਲ ਉੱਠ ਰਿਹਾ ਕਿ ਕੁਝ ਸ਼ਿਵ ਸੈਨਾ ਕਿਉਂ ਰਿਐਕਟ ਕਰ ਰਹੀ ਹੈ। ਮੇਰੇ ਸਾਹਮਣੇ ਕੁਝ ਵੀਡੀਓ ਅੱਜ ਮੈਨੂੰ ਕੁਝ ਫਰੈਂਡਸ ਨੇ ਭੇਜੇ, ਮੈਂ ਤੁਹਾਡੇ ਨਾਲ ਇਹ ਵੀਡੀਓਜ਼ ਸ਼ੇਅਰ ਕਰਨੇ ਚਾਹੂੰਗਾ। ਮੈਂ ਤੁਹਾਨੂੰ ਪਰਸਨਲੀ ਵੀ ਭੇਜ ਦੂੰਗਾ। ਮੈਂ ਚਾਹੂੰਗਾ ਕਿ ਆਪਣੇ ਚੈਨਲ ਤੇ ਵੀ ਦਿਖਾਏ ਜਾਣ। ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਦਾ ਜਨਮ ਹੁੰਦਾ 1966 ਦੇ ਵਿੱਚ, ਔਰ ਸ਼ਿਵ ਸੈਨਾ ਦਾ ਉੱਥੇ ਬਹੁਤ ਵੱਡਾ ਕੰਮ ਹੈ। ਮੈਂ ਕਿਸੇ ਵੇਲੇ ਬਾਬਾ ਸਾਹਿਬ ਠਾਕਰੇ ਸਾਹਿਬ ਬਾਰੇ ਇੱਕ ਬਹੁਤ ਵਧੀਆ ਗੱਲ ਕਹੀ ਸੀ। ਮੈਨੂੰ ਕਿਸੇ ਨੇ ਪੁੱਛਿਆ ਕਿ ਉਹ ਬੜੇ ਫਿਰਕਾ ਪ੍ਰਸਤ ਨੇ। ਮੈਂ ਕਿਹਾ ਗੱਲ ਸੁਣੋ, ਆਪਣੀ ਸਟੇਟ ਤੇ ਆਪਣੇ ਕਲਚਰ ਲਈ ਲੜਨਾ ਇਹ ਕੋਈ ਫਿਰਕਾ ਪ੍ਰਸਤੀ ਨਹੀਂ ਹੈ। ਜੇ ਠਾਕਰੇ ਸਾਹਿਬ ਆਪਣੀ ਸਟੇਟ ਦੇ ਵਿੱਚ ਆਪਣੇ ਕਲਚਰ ਨੂੰ ਬਚਾਉਣ ਦੇ ਲਈ ਆਵਾਜ਼ ਚੁੱਕਦੇ ਆ, ਮੈਨੂੰ ਇਹਦੇ ਵਿੱਚ ਕੁਝ ਵੀ ਇਤਰਾਜ਼ਯੋਗ ਨਹੀਂ ਲੱਗਦਾ। ਮੈਂ ਕਿਹੜਾ ਪੰਜਾਬ ਦੇ ਵਿੱਚ ਪੰਜਾਬੀ ਬਚਾਉਣ ਦੇ ਲਈ, ਪੰਜਾਬੀ ਕਲਚਰ ਨੂੰ ਬਚਾਉਣ ਦੇ ਲਈ ਆਵਾਜ਼ ਨਹੀਂ ਚੁੱਕਦਾ, ਤਾਂ ਠਾਕਰੇ ਸਾਹਿਬ ਨੂੰ ਵੀ ਹੱਕ ਹੈ, ਠੀਕ ਹੈ। ਤਾਂ 1966 ਤੋਂ ਚੱਲੀ ਇਹ ਮੂਵਮੈਂਟ ਜਿਹੜੀ ਹੈ ਉਹ ਕਈ ਪੜਾਵਾਂ ਚੋਂ ਲੰਘ ਕੇ ਇੱਥੇ ਤੁਹਾਡੇ ਕੋਲੇ ਪਹੁੰਚੀ ਹੈ। ਲੇਕਿਨ ਉਸੇ ਹੀ ਮਹਾਰਾਸ਼ਟਰ ਦੇ 2 ਵੀਡੀਓ ਹੈ, ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਇਹ ਜਦੋਂ ਗਣੇਸ਼ ਜੀ ਨੂੰ ਵਿਸਰਜਨ ਕਰਦੇ ਨੇ ਜਾਂ ਜਿਹੜੇ ਦਿਨ ਆਉਂਦੇ ਨੇ, ਆਪਾਂ ਗਣੇਸ਼ ਅਸ਼ਟਮੀ ਦਾ ਦਿਨ ਕਹਿੰਦੇ ਸ਼ਾਇਦ ਉਹਨਾਂ ਨੂੰ, ਬਿਲਕੁਲ ਹਾਂਜੀ। ਤੇ ਇਸ ਵੀਡੀਓ ਦੇ ਵਿੱਚ ਗਣੇਸ਼ ਅਸ਼ਟਮੀ ਦਾ ਇੱਕ ਜੋ ਅਸੀਂ ਕੀ ਕਹਿੰਦੇ ਜਾ ਰਿਹਾ, ਆਪਣਾ ਲੋਕ ਲੈ ਕੇ ਜਾ ਰਹੇ ਨੇ ਉਹਨਾਂ ਨੂੰ, ਔਰ ਇਹਦੇ ਵਿੱਚ ਬਕਾਇਦਾ ਇੱਕ ਹਿੰਦੀ ਫਿਲਮੀ ਗਾਣਾ ਲੱਗਿਆ ਹੋਇਆ ਔਰ ਲੋਕ ਦਾਰੂ ਪੀਂਦੇ ਬੁਰੀ ਤਰ੍ਹਾਂ ਬਹੁਤ ਗੰਦੇ ਤਰੀਕੇ ਨਾਲ ਨਾਚ ਕਰ ਰਹੇ। ਤੁਹਾਨੂੰ ਕੀ ਦੱਸ ਦਿੰਦੇ ਆ, ਮੈਂ ਪਹਿਲੀ ਗੱਲ ਤਾਂ ਆਪਣੀ ਸ਼ਿਵ ਸੈਨਾ ਹਿੰਦੁਸਤਾਨ ਬਾਲਾ ਸਾਹਿਬ ਠਾਕਰੇ ਤੋਂ ਹਟ ਕੇ 2003 30 ਮਾਰਚ ਨੂੰ ਬਣੀ ਸੀ ਇਹ, ਠੀਕ ਹੈ। ਦੂਜੀ ਗੱਲ ਇਹ ਜਿਹੜੇ ਗਾਣੇ ਦੀ ਤੁਸੀਂ ਗੱਲ ਕਰ ਰਹੇ ਹੋ, ਉਸ ਬੰਦੇ ਤੇ ਪਰਚਾ ਦਰਜ ਕੀਤਾ ਗਿਆ ਸੀਗਾ ਜਿਸ ਬੰਦੇ ਨੇ ਪੰਡਾਲ ਦੇ ਵਿੱਚ ਗਾਣਾ ਕੀਤਾ, ਚਾਹੇ ਉਹ ਹਿੰਦੂ ਹੈ, ਜਿਹੜਾ ਵੀ ਖਿਲਵਾੜ ਕਰੇਗਾ ਉਸ ਤੇ ਪਰਚਾ ਹੋਏਗਾ। ਔਰ ਤੁਹਾਨੂੰ ਪਿੱਛੇ ਦੱਸ ਫਿਰ ਜੇ ਇਹ ਗੱਲ ਹੈ ਫਿਰ ਸੁਣੋ, ਮੈਂ ਤੁਹਾਡੇ ਨਾਲ ਇੱਕ ਆਰਟੀਕਲ ਸ਼ੇਅਰ ਕਰਦਾ। ਇਹ ਆਰਟੀਕਲ BBC ਦੀ ਵੈਬਸਾਈਟ ਦੇ ਉੱਪਰ ਪਿਆ, 2014 ਦਾ ਆਰਟੀਕਲ ਹੈ, ਔਰ ਇਸ ਆਰਟੀਕਲ ਦੇ ਵਿੱਚ ਇਹ ਲਿਖਿਆ ਗਿਆ ਕਿ ਹਿੰਦੂ ਬਹੁਤ ਦੇਰ ਤੱਕ ਗਊ ਮਾਸ ਖਾਂਦੇ ਰਹੇ ਆ ਔਰ ਇਹ ਕਹਿ ਕੇ ਖਾਂਦੇ ਰਹੇ ਪਵਿੱਤਰ ਹੈ, ਇਸ ਨੂੰ ਖਾਓ, ਔਰ ਸਦੀਆਂ ਤੱਕ ਹਿੰਦੂ ਜਿਹੜਾ ਗਊ ਦੀ ਬਲੀ ਦਿੰਦੇ ਰਹੇ ਆ, ਇਹ ਗਊ ਮਾਸ ਖਾਂਦੇ ਰਹੇ ਆ। ਔਰ ਇਹ ਆਰਟੀਕਲ ਅੱਜ ਵੀ BBC ਉੱਪਰ ਪਿਆ। ਤੁਸੀਂ ਇਸ ਆਰਟੀਕਲ ਵਾਲੇ ਬੰਦੇ ਦੇ ਖਿਲਾਫ ਕੁਝ ਕਰੋਗੇ? ਵੀ ਹਿੰਦੂ ਧਰਮ ਦੇ ਵਿੱਚ ਬਲੀ ਨਹੀਂ ਦਿੱਤੀ ਗਈ ਗਊ ਮਾਤਾ ਦੀ, ਝੋਟੇ ਦੀ ਬਲੀ ਦੇਈ ਜਾਂਦੀ ਸੀ ਕਾਲੀ ਦੇ ਮੰਦਿਰ 'ਚ। ਨਹੀਂ, ਤੁਸੀਂ ਇਸ ਬੰਦੇ ਤੇ ਫਿਰ ਕਾਰਵਾਈ ਕਰੋਗੇ? ਜੇ ਮੈਂ ਤੁਹਾਨੂੰ ਆਰਟੀਕਲ ਭੇਜਾਂ? ਨਹੀਂ ਭੇਜੋ, ਅਸੀਂ ਕਰਾਂਗੇ। ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਕਾਰਵਾਈ ਕਰਾਂਗੇ। ਜਿਹੜਾ ਬੰਦਾ ਇਸ ਗੱਲ ਤੋਂ ਕੌਸ਼ਿਕ ਸਾਹਿਬ ਨਾ ਕਰਿਓ ਫਿਰ। ਨਹੀਂ, ਮੇਰੀ ਗੱਲ ਸੁਣੋ, ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਬੋਲ ਰਿਹਾ ਜੀ ਮੈਂ, ਮੇਰੀ ਜ਼ੁਬਾਨ ਹੈ, ਮੈਂ ਪਵਨ ਜੀ ਦਾ ਰਾਈਟ ਹੈਂਡ ਹੈ, ਸਾਡੇ ਰਾਸ਼ਟਰੀ ਪ੍ਰਧਾਨ ਜੀ ਦਾ। ਤੁਹਾਨੂੰ ਜਦੋਂ ਤੁਸੀਂ ਮੈਨੂੰ ਆਰਟੀਕਲ ਭੇਜ ਦਿਓ, ਮੈਂ ਉਸ ਤੇ ਕਾਰਵਾਈ ਕਰਨ ਨੂੰ ਤਿਆਰ ਹਾਂ ਜੀ। ਮੈਂ ਇਹੀ ਸਵਾਲ ਇੱਥੇ ਖੜੇ ਹੋ ਰਿਹਾ ਕਿ ਇਸ ਦਾ ਲਿਖਿਆ ਹੋਇਆ ਇਹ ਆਰਟੀਕਲ ਖੁਦ ਸੰਵਿਧਾਨ ਬਣਾਉਣ ਵਾਲੇ ਨਿਰਮਾਤਾ ਸੰਵਿਧਾਨ ਦੇ ਬਾਬਾ ਸਾਹਿਬ ਅੰਬੇਦਕਰ ਦਾ ਲਿਖਿਆ ਹੋਇਆ ਆਰਟੀਕਲ। ਨਹੀਂ ਜੀ, ਬਾਬਾ ਛੇੜਖਾਨੀ ਕੀਤੀ ਗਈ, ਤੁਹਾਨੂੰ ਯਾਦ ਹੋਏਗਾ ਪਿੱਛੇ ਜੇ ਵੀ ਇਸ ਤੇ ਬਹਿਸ ਹੋਈ ਹੈ ਆਪਣਾ NRI ਚੈਨਲ ਦੇ ਉੱਤੇ, ਉੱਥੇ ਵੀ ਬਹਿਸ ਹੋਈ, ਉੱਥੇ ਵੀ ਕਹਿੰਦੇ ਛੇੜਖਾਨੀ ਹੋਈ ਪਈ ਹੈ। ਕਿਉਂ ਹਿੰਦੂ ਗਊ ਦੀ ਬਲੀ ਦੇਗਾ ਜੀ, ਦੱਸੋ? ਅੱਜ ਤੱਕ ਦੇਖਿਆ ਨਹੀਂ। ਮੈਂ ਕਹਿੰਦਾ ਚਲੋ ਛੱਡ ਦਿਓ, ਆਪਾਂ ਇਸ ਆਰਟੀਕਲ ਵਾਲਿਆਂ ਤੇ BBC ਵਾਲਿਆਂ ਨੂੰ ਤੁਸੀਂ ਕਦੇ ਸੁਲਟ ਲਿਓ। ਮੈਂ ਕਹਿੰਦਾ ਰਮਾਇਣ ਤੁਹਾਡੇ ਲਈ ਸਰ ਪਵਿੱਤਰ ਗ੍ਰੰਥ ਹੈ ਜੀ। ਰਮਾਇਣ ਤਾਂ ਪਵਿੱਤਰ ਗ੍ਰੰਥ ਹੈ ਨਾ ਸਰ?
ਰਾਮ ਜੀ ਤੋਂ ਪਵਿੱਤਰ ਚੀਜ਼ ਤਾਂ ਤੁਹਾਡੇ ਲਈ ਕੁਝ ਨਹੀਂ ਜੀ, ਸਾਡੇ ਲਈ ਵੀ ਪਵਿੱਤਰ ਨੇ ਰਾਮ ਜੀ। ਹਾਂਜੀ, ਇਹ ਕੱਲ ਨੂੰ ਰਾਮਾਇਣ ਲਿਖਣ ਵਾਲੇ ਤੁਲਸੀਦਾਸ ਦੇ ਬਾਰੇ ਮੈਂ ਗਲਤ ਲਾਈਨ ਕਵਾਂ, ਤੁਸੀਂ ਗੁੱਸੇ ਹੋਵੋਗੇ ਕਿ ਨਹੀਂ ਹੋ? ਚਲੋ ਤਾਂ ਦੱਸੋ ਸਹੀ ਹੈ, ਬੋਲੋ ਸੀ ਕੀ ਕਿਹਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਮੈਂ ਕੱਲ ਤੁਲਸੀਦਾਸ ਨੂੰ ਕਹਾਂ ਕਿ ਤੁਲਸੀਦਾਸ ਨੇ ਰਾਮਾਇਣ ਲਿਖ ਕੇ ਗਲਤ ਕਰਤਾ, ਇਹ ਕਰਤਾ, ਉਹ ਕਰਤਾ, ਤੁਸੀਂ ਏਦਾਂ ਹੀ ਸ਼ਾਇਦ ਗੁੱਸੇ 'ਚ ਭੜਕ ਜਾਓਗੇ। ਲੇਕਿਨ ਸਰ ਇੱਕ ਕਿਤਾਬ ਹੈ, ਮੈਂ ਤੁਹਾਨੂੰ ਇਹਦੇ ਵੀ ਸਨੈਪਸ਼ਾਟ ਭੇਜਦਾ। ਇਹ ਕਿਤਾਬ ਵਿਸ਼ਵਨਾਥ ਨਾਮ ਦੇ ਬੰਦੇ ਦੀ ਲਿਖੀ ਹੈ, 2000 'ਚ ਇਹ ਕਿਤਾਬ ਛਪੀ ਸੀ, ਮੇਰੇ ਕੋਲੇ ਘਰੇ ਵੀ ਪਈ ਹੈ, ਮੈਂ ਭੇਜ ਵੀ ਸਕਦਾ ਤੁਹਾਨੂੰ। ਇਸ ਕਿਤਾਬ ਦਾ ਨਾਮ ਹੈ ਹਿੰਦੂ ਧਰਮ ਕੇ ਪਥ ਭ੍ਰਸ਼ਟਕ ਤੁਲਸੀਦਾਸ, ਔਰ ਇਹ ਕਿਤਾਬ ਲੱਖਾਂ ਦੀ ਗਿਣਤੀ ਵਿੱਚ ਵਿਕ ਚੁੱਕੀ ਹੈ ਸਰ। ਔਰ ਇਸ ਕਿਤਾਬ ਨੂੰ ਜੇ ਤੁਸੀਂ ਪੜ੍ਹੋਗੇ, ਉਸਨੇ ਤੁਲਸੀਦਾਸ ਦਾ ਜੋ ਹਸ਼ਰ ਕੀਤਾ ਤੁਸੀਂ ਸੋਚ ਨਹੀਂ ਸਕਦੇ। ਹੁਣ ਸਵਾਲ ਪੈਦਾ ਹੁੰਦਾ ਕਿ ਇਹੋ ਜਿਹੀਆਂ ਚੀਜ਼ਾਂ ਬਾਰੇ ਤੁਸੀਂ ਕਿਉਂ ਨਹੀਂ ਬੋਲਦੇ? ਤੁਸੀਂ OMG ਫਿਲਮ ਆਈ, ਉਹ ਸੀਨ ਦੇਖੋ, ਮੈਂ ਚਾਹੂੰਗਾ ਕਿ ਤੁਸੀਂ ਦਿਖਾਓ ਸੀਨ। ਉਸ ਸੀਨ ਦੇ ਵਿੱਚ ਕੋਰਟ ਦੇ ਵਿੱਚ ਖੜ ਕੇ ਪ੍ਰੇਸ਼ ਰਾਵਲ, ਜਿਹੜਾ ਕਿ ਹੁਣ ਭਾਜਪਾ ਜੁਆਇਨ ਕਰ ਚੁੱਕਿਆ ਹੈ, ਅਕਸ਼ੇ ਕੁਮਾਰ GDK ਭਾਜਪਾ ਨਾਲ ਸਿੱਧੀ ਲਿਹਾਜ਼ ਹੈ, ਦੋ ਬੰਦੇ ਖੜੇ ਨੇ, ਔਰ ਉਸ ਕੋਰਟ ਦੇ ਵਿੱਚ ਖੜ ਕੇ ਉਹ ਲਗਾਤਾਰ ਇੱਕ ਪੁਜਾਰੀ ਜੀ ਨੂੰ ਸ਼ਿਵਲਿੰਗ ਤੇ ਦੁੱਧ ਚੜਾਉਣ ਪਿੱਛੇ ਇੰਨਾ ਜਲੀਲ ਕਰਦੇ ਨੇ ਸਰ। ਤੁਸੀਂ ਉਹ ਫਿਲਮ ਦੇਖ ਲੈਂਦੇ ਹੋ। ਪਹਿਲਾਂ ਗੱਲ ਸੁਣੋ ਸਰ, ਮੇਰਾ ਰਿਐਕਟ ਜਿਹੜਾ ਸੀ ਉਸ ਤੇ, ਮੈंने ਆਪਣੇ ਤੇ ਪਰਚਾ ਕਰਵਾਇਆ ਜੀ। ਸ਼ਿਵ ਸੈਨਾ ਹਿੰਦੁਸਤਾਨ ਨੇ ਪਰਚੇ ਕਰਵਾਏ ਆ ਜਦੋਂ ਸਿਨੇਮੇ ਤੋੜੇ ਗਏ, ਠੀਕ ਹੈ ਜੀ। ਹੁਣ ਸਰਕਾਰਾਂ ਮਿਲ ਕੇ ਇਹ ਗੱਲ ਕਰ ਦੇਣ, ਸਰਕਾਰਾਂ ਨੂੰ ਜਦੋਂ ਕਰੋੜਾਂ ਰੁਪਏ ਦਾ ਬੈਨੀਫਿਟ ਹੁੰਦਾ ਉਸ ਟਾਈਮ ਇਹ ਗੱਲਾਂ ਕੁਝ ਹੋ ਜਾਂਦੀਆਂ ਕਿ ਸਾਜ਼ੀ ਸੱਤਾ 'ਚ ਨਹੀਂ ਹੈ। ਸ਼ਿਵ ਸੈਨਾ ਬਾਲ ਠਾਕਰੇ ਵਾਲੇ ਬੰਬੇ ਦੇ ਵਿੱਚੋਂ ਜਿੱਥੋਂ। ਹਾਂਜੀ ਕੌਸ਼ਿਕ ਸਾਹਿਬ, ਤੁਹਾਨੂੰ ਪੁੱਛਣਾ ਚਾਹਾਂਗੇ ਕਿ ਜਿਸ ਤਰ੍ਹਾਂ ਪਾਲੀ ਜੀ ਨੇ ਸਵਾਲ ਪੁੱਛਿਆ ਕਿ ਤੁਹਾਨੂੰ ਇੱਕ ਕਿਤਾਬ ਲਿਖੀ ਗਈ ਆ, ਉਸ ਕਿਤਾਬ ਦੇ ਵਿੱਚ ਤੁਲਸੀਦਾਸ ਦੇ ਬਾਬਤ ਜਿਹੜਾ ਕਾਫੀ ਕੁਝ ਇਤਰਾਜ਼ਯੋਗ ਚੀਜ਼ਾਂ ਲਿਖੀਆਂ ਹੋਈਆਂ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ? ਮੈਂ ਫਿਲਹਾਲ ਤਾਂ ਮੈंने ਕਿਤਾਬ ਪੜ੍ਹੀ ਨਹੀਂ। ਉਹ ਜਦੋਂ ਮੈਂ ਕਿਤਾਬ ਪੜਾਂਗਾ, ਜਿਸ ਨੇ ਲਿਖਿਆ, ਅਸੀਂ ਆਪਣੀ ਪਾਰਟੀ ਵਿਚਾਰ ਕਰਕੇ ਕਾਰਵਾਈ ਕਰਨ ਦੀ ਕੋਸ਼ਿਸ਼ ਕਰਾਂਗੇ। ਨਹੀਂ, ਇਸ ਤੇ ਸਵਾਲ ਇਹ ਖੜਾ ਹੁੰਦਾ ਜੀ ਕੀ ਹਿੰਦੂ ਧਰਮ ਨਾਲ ਸੰਬੰਧਿਤ ਲੋਕਾਂ ਵੱਲੋਂ ਹੁਣ ਤੱਕ ਇਹ ਕਿਤਾਬ ਪੜ੍ਹੀ ਹੀ ਨਹੀਂ ਗਈ, ਜਾਂ ਉਹਨਾਂ ਲੋਕਾਂ ਵੱਲੋਂ? ਜੀ ਮੈਂ ਆਪੇ ਦੱਸ ਸਕਦਾ ਭਾਈ ਸਾਹਿਬ, ਮੇਰੇ ਸ਼ਿਵ ਸੈਨਾ ਵੱਲੋਂ ਅਸੀਂ ਪੜ੍ਹੀ ਨਹੀਂ ਹਾਲ ਤੱਕ। ਜੋ ਮੈਂ ਪੜਾਂਗਾ ਇਸ ਤੇ ਰਿਐਕਟ ਕਰਾਂਗਾ। ਜਦੋਂ ਫਿਲਮ ਦੇਖੀ ਹੋਣੀ ਹੈ ਜੀ ਤੁਸੀਂ, ਓ ਮਾਈ ਗॉड ਜਿਹੜੀ ਫਿਲਮ ਹੈ, ਉਹਦੇ ਵਿੱਚ ਪ੍ਰੇਸ਼ ਰਾਵਲ ਨੇ ਜਿਸ ਤਰੀਕੇ ਨਾਲ ਕੋਰਟ ਦੇ ਵਿੱਚ ਕੋਰਟ ਪਰਿਸਰ ਬਣਿਆ ਹੋਇਆ ਉਸ ਐਕਟ ਦੇ ਦੌਰਾਨ, ਉਸ ਦੇ ਵਿੱਚ ਕੁਝ ਇਤਰਾਜ਼ਯੋਗ ਸ਼ਬਦ ਬੋਲੇ ਗਏ ਆ, ਉਹਨਾਂ ਬਾਬਤ ਤੁਸੀਂ ਕੀ ਕਹਿਣਾ ਚਾਹੋਗੇ? FIR ਵੀ ਕਰਾਈ ਹੈ ਇਸ ਫਿਲਮ ਦੇ ਉੱਤੇ। ਉਸ ਤੋਂ ਬਾਅਦ ਉਲਟਾ ਸਾਡੇ ਤੇ FIR ਹੋ ਗਈ ਜਦੋਂ ਸਿਨੇਮਿਆਂ ਦੇ ਉੱਤੇ ਲੜਾਈ ਹੋਈ ਹੈ, ਤੋੜ ਭੰਨ ਹੋਈ ਹੈ। ਸ਼ਿਵ ਸੈਨਾ ਹਿੰਦੁਸਤਾਨ ਦਾ ਕਰੇਗੀ। ਦੇਖੋ ਇਹ ਫਿਲਮ ਚੱਲੀ ਵੀ ਹੈ, ਇਹ ਫਿਲਮ ਰਿਲੀਜ਼ ਵੀ ਹੋਈ ਹੈ, ਇਸ ਫਿਲਮ ਨੇ ਕਮਾਈ ਵੀ ਕੀਤੀ ਹੈ। ਉਸ ਤੋਂ ਬਾਅਦ ਫਿਰ ਇਸ ਫਿਲਮ ਨੂੰ ਹਿੰਦੂ ਧਰਮ ਹਮੇਸ਼ਾ ਦਬਾਨ ਪਿੱਛੇ ਸਰਕਾਰਾਂ ਦੀ ਕਮੀ ਹੈ ਜੀ। ਚਾਹੇ ਅੱਜ ਪ੍ਰੇਸ਼ ਰਾਵਲ BJP 'ਚ ਜੁਆਇਨ ਕਰ ਗਿਆ, ਠੀਕ ਹੈ ਜੀ, ਪਹਿਲਾਂ ਕਾਂਗਰਸ ਸਰਕਾਰ ਦੇ ਟਾਈਮ 'ਚ ਪਿਕਚਰ ਰਿਲੀਜ਼ ਹੋਈ, ਠੀਕ ਹੈ। ਜਦੋਂ ਕਾਂਗਰਸ ਸਰਕਾਰ ਹੁੰਦੀ ਹੈ, ਹਿੰਦੂ ਧਰਮ ਨੂੰ ਦਬਾਇਆ ਜਾਂਦਾ ਜੀ। ਪਾਲੀ ਜੀ ਕੀ ਕਹਿਣਾ ਚਾਹੋਗੇ? ਹਿੰਦੂ ਧਰਮ ਨੂੰ ਦਬਾਇਆ ਜਾਂਦਾ ਜੀ, ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਹਿੰਦੂ ਧਰਮ ਨੂੰ ਜਿਹੜਾ ਦਬਾ ਕੇ ਰੱਖਿਆ ਜਾਂਦਾ ਹੈ ਜੀ, ਕੀ ਕਹਿਣਾ ਚਾਹੋਗੇ? ਸਰ, ਦੇਸ਼ ਦੇ 80% ਲੋਕ ਹਿੰਦੂ ਹੈ, ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਹਿੰਦੂ ਧਰਮ ਨੂੰ ਦਬਾਇਆ ਜਾ ਸਕਦਾ? ਚਲੋ ਅਸੀਂ ਮੰਨ ਲਿਆ, ਹੁਣ ਤਾਂ ਪਿਛਲੇ 6-7 ਸਾਲ ਤੋਂ ਮੋਦੀ ਸਾਹਿਬ ਪਿਓਰਲੀ ਹਿੰਦੂ ਸਰਕਾਰ ਹੈ ਸੈਂਟਰ ਦੇ ਵਿੱਚ, ਹੁਣ ਤੁਸੀਂ ਕਿਵੇਂ ਕਹਿ ਸਕਦੇ ਹਿੰਦੂ ਨੂੰ ਦਬਾਇਆ ਜਾ ਸਕਦਾ? ਜਦੋਂ ਕਾਂਗਰਸ ਆਉਂਦੀ ਹੈ ਸਰ, ਜਦੋਂ ਕਾਂਗਰਸ ਆਉਂਦੀ ਹੈ। ਓਕੇ, ਚਲੋ ਛੱਡ ਦਿਓ ਕਾਂਗਰਸ ਦੇ 70 ਸਾਲ, ਅਸੀਂ ਮੰਨਦੇ ਹਾਂ, ਚਲੋ ਕਾਂਗਰਸ ਨੇ 70 ਸਾਲ ਕੁਝ ਨਹੀਂ ਕੀਤਾ, ਪਿਛਲੇ 6 ਸਾਲ ਦਾ ਹਿਸਾਬ ਕਿਤਾਬ ਕਰ ਲੈਂਦੇ ਆ। ਸਰ, ਮੇਰੇ ਸਾਹਮਣੇ ਇੱਕ ਵੈਬਸਾਈਟ ਖੁੱਲੀ ਪਈ ਹੈ, ਇਹਦਾ ਨਾਮ ਹੈ ਬੀਫ ਟੂ ਲਾਈਫ। ਇਸ ਵੈਬਸਾਈਟ ਦੇ ਮੁਤਾਬਕ ਪਿਛਲੇ 6 ਸਾਲਾਂ ਦੇ ਵਿੱਚ ਸਾਡਾ ਦੇਸ਼ ਜਿਹੜਾ ਹੈ ਗਊ ਮਾਸ ਦਾ ਦੂਜੇ ਨੰਬਰ ਦਾ ਸਭ ਤੋਂ ਵੱਡਾ ਨਿਰਯਾਤਕ, ਯਾਨੀ ਕਿ ਦੂਜਾ ਐਕਸਪੋਰਟਰ ਹੈ ਸਭ ਤੋਂ ਵੱਡਾ। ਇਜ਼ਰਾਈਲ ਤੋਂ ਬਾਅਦ ਸਭ ਤੋਂ ਜ਼ਿਆਦਾ ਦੇਸ਼ ਤੋਂ ਬਾਅਦ ਗਊਆਂ ਮਾਰ ਕੇ ਜਾਂ ਗਊ ਵੰਸ਼ ਮਾਰ ਕੇ ਅਸੀਂ ਸਭ ਤੋਂ ਜ਼ਿਆਦਾ ਦੁਨੀਆ ਨੂੰ ਮਾਸ ਸਪਲਾਈ ਕਰ ਰਹੇ ਹਾਂ ਗਊ ਦਾ। ਇਹ ਸਰਕਾਰ ਤੁਹਾਡੀ BJP ਦੀ ਸਰਕਾਰ ਦੇ ਟਾਈਮ 'ਚ ਹੋ ਰਿਹਾ ਹੈ, ਤੁਹਾਡੀ ਸਰਕਾਰ ਕੀ ਕਰ ਰਹੀ ਹੈ? ਕੀ ਕਹੋਗੇ ਜੀ, ਕੀ ਕਹੋਗੇ ਇਸ ਚੀਜ਼ ਬਾਰੇ? ਬਹੁਤ ਵੱਡਾ ਇਲਜ਼ਾਮ ਲਗਾਇਆ ਜੀ, ਬਹੁਤ ਵੱਡਾ ਆਰੋਪ ਲਗਾਇਆ ਇਹਨਾਂ ਵੱਲੋਂ। ਸ਼ਿਵ ਸੈਨਾ ਕਿਹਾ ਗਿਆ ਕਿ ਹਮੇਸ਼ਾ ਇਸ ਚੀਜ਼ ਦਾ ਵਿਰੋਧ ਕਰਦੀ ਰਹੀ ਹੈ, ਔਰ ਆਪਣੇ ਤੇ ਪਰਚੇ ਪਵਾਏ ਆ, ਔਰ ਉਹਨਾਂ ਦੇ ਟਰੱਕਾਂ ਦੇ ਉੱਤੇ ਪਰਚੇ ਪਵਾਏ ਜਿਹੜੇ ਗਊਆਂ ਲੈ ਕੇ ਜਾਂਦੇ ਆ। ਪੰਜਾਬ ਦੇ ਵਿੱਚੋਂ ਗਊ ਤਸਕਰੀ ਘਟੀ ਹੈ, ਅਸੀਂ ਪੰਜਾਬ ਦੀ ਗੱਲ ਕਰ ਸਕਦੇ ਹਾਂ, ਠੀਕ ਹੈ। ਤੁਹਾਡੀ ਗੱਲ ਸਹੀ ਹੈ ਕਿ ਜਿਹੜੇ BJP ਆਉਣ ਤੋਂ ਬਾਅਦ ਇਹ ਮਾਸ ਤਸਕਰੀ ਵਧੀ ਹੈ ਵਰਲਡ ਦੇ ਵਿੱਚ ਦੂਜੇ ਨੰਬਰ ਤੇ। ਅਸੀਂ ਵੀ ਕੱਲ ਇਹ ਗੱਲ ਸਾਡੇ 'ਚ ਵੀ ਚਰਚਾ ਹੋ ਰਹੀ ਸੀ, ਕਿਉਂ ਹਿੰਦੂ ਸਰਕਾਰ ਹੋਣ ਤੋਂ ਬਾਵਜੂਦ ਗਊ ਮਾਸ ਵਧਿਆ। ਤੁਹਾਡੀ ਗੱਲ ਸਹੀ ਹੈ, ਅਸੀਂ ਐਗਰੀ ਕਰਦੇ ਹਾਂ, ਪਰ ਸ਼ਿਵ ਸੈਨਾ ਹਿੰਦੁਸਤਾਨ ਦੀ ਸਰਕਾਰ ਨਹੀਂ ਹੈ। ਜਿੱਦਣ ਸਾਡੀ ਆ ਗਈ ਫੇਰ ਦੇਖਾਂਗੇ ਕਿਹੜੇ ਮਾਸ ਬਾਹਰ ਜਾਂਦੇ ਜੀ। ਮੈਂ ਇੱਥੇ ਤੁਹਾਨੂੰ ਇੱਕ ਸਵਾਲ ਮੈਂ ਕਰਨਾ ਚਾਹੁੰਦਾ ਜੀ, ਇੱਕ ਆਪਣੇ ਵੱਲੋਂ ਸਵਾਲ ਕਰਨਾ ਚਾਹੁੰਦਾ ਕਿ ਗਊ ਵੰਸ਼ ਦੀ ਜੇ ਆਪਾਂ ਗੱਲ ਕਰੀਏ ਤਾਂ ਗਊਆਂ ਸੜਕਾਂ ਦੇ ਉੱਪਰ ਜਿਹੜੀਆਂ ਰੁਲ ਰਹੀਆਂ ਨੇ, ਭੁੱਖ ਨਾਲ ਮਰ ਰਹੀਆਂ ਨੇ, ਤੇ ਨਾਲ ਉਹ ਪਲਾਸਟਿਕ ਖਾਣ ਵਾਸਤੇ ਮਜਬੂਰ ਹੋ ਰਹੀਆਂ ਨੇ। ਬਹੁਤ ਸਾਰੇ ਜਿਹੜੇ ਗਊਆਂ ਨੇ ਉਹ ਇਸੇ ਕਰਕੇ ਮਰ ਜਾਂਦੀਆਂ ਕਿ ਉਹਨਾਂ ਦੇ ਪੇਟ ਦੇ ਵਿੱਚ ਪਲਾਸਟਿਕ ਚਲਾ ਜਾਂਦਾ ਤੇ ਬਲੌਕੇਜ ਹੋਣ ਕਾਰਨ ਤੋਂ ਬਾਅਦ
ਉਹਨਾਂ ਦੀ ਡੈਥ ਹੋ ਜਾਂਦੀ ਹੈ ਜਾਂ ਮੌਤ ਹੋ ਜਾਂਦੀ ਹੈ। ਆਵਾਰਾ ਪਸ਼ੂ ਆ ਜਿਹੜੇ, ਉਹਨਾਂ ਨਾਲ ਬਹੁਤ ਸਾਰੇ ਐਕਸੀਡੈਂਟ ਹੋ ਰਹੇ ਨੇ, ਇਸੇ ਕਰਕੇ ਨੌਜਵਾਨ ਬੱਚੇ ਆ ਜਿਹੜੇ ਉਹ ਮਾਰੇ ਜਾ ਰਹੇ ਨੇ ਸੜਕਾਂ ਦੇ ਉੱਪਰ। ਸੋ ਇਹ ਜੇ ਤੁਸੀਂ ਇੰਨੀ ਮਹਾਨਤਾ ਆਪਾਂ ਮੰਨਦੇ ਹਾਂ ਕਿ ਗਊ ਸਾਡੇ ਵਾਸਤੇ ਮਹਾਨ ਆ, ਤਾਂ ਫਿਰ ਇਹਨੂੰ ਸਾਂਭਣ ਵਾਸਤੇ ਕੋਈ ਉਪਰਾਲੇ ਆ ਜਿਹੜੇ ਉਹ ਕਿਉਂ ਨਹੀਂ ਕੀਤੇ ਜਾਂਦੇ? ਮੇਰੀ ਗੱਲ ਸੁਣੋ, ਵਪਾਰੀ ਸਭ ਤੋਂ ਵੱਡਾ ਹਿੰਦੂ ਹੈ। और गऊ सेंस ਅਸੀਂ ਦਿੰਨੇ ਆ। ਸ਼ਰਾਬ ਦੀ ਬੋਤਲ ਤੇ 10 ਰੁਪਏ ਟੈਕਸ ਹੈ ਹਰ ਬੋਤਲ ਦੇ ਉੱਤੇ, 4 ਰੁਪਈਆਂ ਦੇ ਟੈਕਸ ਹੈ, ਸੀਮਿੰਟ ਤੇ ਟੈਕਸ ਹੈ। ਐਸੀਆਂ 72 ਚੀਜ਼ਾਂ ਜਿਹੜਾ ਕਰੋੜਾਂ ਰੁਪਇਆ ਰੋਜ਼ ਦਾ ਇਕੱਠਾ ਹੁੰਦਾ ਸਰਕਾਰ ਨੂੰ, ਸਰਕਾਰ ਆਪਣੀ ਜੇਬ ਚ ਪਾ ਕੇ ਚੁੱਪ ਕਰਕੇ ਬਹਿ ਜਾਂਦੀ ਹੈ। ਕਿਸੇ ਗਊ ਸੈਂਸ ਨੂੰ ਅਸੀਂ ਜਦ ਪੈਸਾ ਦੇ ਰਹੇ ਹਾਂ ਸਰਕਾਰ ਕਿਉਂ ਨਹੀਂ ਸਾਂਭਦੀ ਜੀ? ਜੀ ਪਾਲੀ ਜੀ ਕੀ ਕਹਿਣਾ ਚਾਹੋਗੇ? ਸਰਕਾਰ ਦੇ ਖਿਲਾਫ ਸੜਕਾਂ ਤੇ ਕਿਉਂ ਨਹੀਂ ਉਤਰਦੇ? ਤੁਸੀਂ ਕਿਉਂ ਬਾਵੇ ਮਗਰ ਪਏ ਹੋਏ ਹੋ? ਛੱਡੋ, ਜਦੋਂ ਅਸੀਂ ਉਤਰਦੇ ਤੁਸੀਂ ਉਹ ਬਾਅਦ ਚ ਰੌਲਾ ਪਾ ਲੈਂਦੇ ਹੋ। ਨਾ ਅਸੀਂ ਰੌਲਾ ਨਹੀਂ ਪਾਉਂਦੇ, ਜਿਹੜਾ ਤੁਹਾਡਾ ਹੱਕ ਹੈ। ਦੇਖੋ ਸੁਣੋ, ਜੇ ਤੁਸੀਂ, ਅਸੀਂ ਵੀ ਕਹਿੰਦੇ ਆ ਗਊ ਦਾ ਸੈਸ ਮੇਰੇ ਤੋਂ ਲੈ ਰਿਹਾ, ਮੇਰੀ ਸ਼ਰਾਬ ਤੋਂ ਲੈ ਰਿਹਾ, ਮੇਰੀ ਬੋਤਲ ਦੇ ਉੱਪਰ 3-4 ਰੁਪਏ ਐਕਸਟਰਾ ਲਾ ਕੇ ਲੈ ਜਾਂਦੇ ਆ, ਫਿਰ ਗਊ ਆ ਕੇ ਮੇਰੀ ਕਾਰ ਦੇ ਵਿੱਚ ਵੱਜਦੀ ਹੈ, ਸ਼ੀਸ਼ਾ ਭੰਨ ਕੇ ਚਲੀ ਜਾਂਦੀ ਹੈ, ਮੇਰੇ 3200 ਰੁਪਏ ਲੱਗ ਗਏ ਪਿਛਲੇ ਮਹੀਨੇ। ਮੈਂ ਕਹਿੰਦਾ ਮੈਂ 4 ਰੁਪਏ ਫਿਰ ਵੀ ਦੇ ਰਿਹਾ ਬੋਤਲ ਮਗਰ, ਫਿਰ ਵੀ ਸਰਕਾਰ ਮੇਰੀ ਕੇਅਰ। ਤੁਸੀਂ ਸਗੋਂ ਲੜੋ, ਮੈਂ ਤੁਹਾਡੇ ਨਾਲ ਲੜੂੰਗਾ, ਮੈਂ ਪ੍ਰੋਮਿਸ ਕਰਦਾ ਮੈਂ ਤੁਹਾਡੇ ਨਾਲ ਲੜੂੰਗਾ। ਉਤਰ ਕੇ ਸਿਰ ਚਲਾ ਲੈ। ਤੁਸੀਂ ਥੋੜਾ ਜਿਹਾ ਦੇਖੋ, ਤੁਸੀਂ ਥੋੜਾ ਜਿਹਾ ਕੀ ਹੈ ਕਿ ਮੈਨੂੰ ਇਹ ਲੱਗਦਾ ਕਿ ਇਸ ਵੇਲੇ ਕਿਤੇ ਨਾ ਕਿਤੇ ਥੋੜੀ ਜਿਹੀ ਪੋਲਿਟਿਕਸ ਹੋ ਰਹੀ ਹੈ। ਬਾਵਾ ਕਿਉਂਕਿ ਇੱਕ ਸਿੱਖ ਦੇ ਸਿਰ ਤੇ ਪੱਗ ਬੰਨੀ ਹੈ, ਵੀਰ ਸਿੰਘ ਇੱਕ ਸਿੱਖ ਹੈ। ਤੁਸੀਂ ਥੋੜਾ ਜਿਹਾ, ਮੈਨੂੰ ਇਹ ਲੱਗਦਾ ਥੋੜਾ ਜਿਹਾ ਕੌਸ਼ਿਕ ਸਾਹਿਬ ਜੈਨੂਇਨ ਤਰੀਕੇ ਨਾਲ ਸੋਚੋ। ਉਹਨੇ ਹਿੰਦੂ ਧਰਮ ਨੂੰ ਇਕੱਲੇ ਨੂੰ ਟਾਰਗੇਟ ਨਹੀਂ ਕੀਤਾ, ਉਹਨੇ ਸਾਰੇ ਧਰਮਾਂ ਬਾਰੇ। ਅੱਛਾ ਮੇਰੀ ਗੱਲ ਸੁਣੋ ਕੌਸ਼ਿਕ ਸਾਹਿਬ, ਤੁਹਾਡੇ ਰਾਜ ਜਦੋਂ ਤੁਹਾਡੇ ਤੇ ਜ਼ੁਲਮ ਹੁੰਦਾ ਸੀਗਾ, ਸੁਣੋ, ਪੰਜਾਬ ਦੇ ਵਿੱਚ ਜਦੋਂ ਹਿੰਦੂ ਬੱਸਾਂ ਚੋਂ ਲਾ ਕੇ ਮਾਰੇ ਜਾਂਦੇ ਸੀਗੇ, ਉਦੋਂ ਕੌਣ ਬੋਲਦਾ ਸੀ? ਉਦੋਂ ਵੀ ਤਾਂ ਅਸੀਂ ਆਰਟਿਸਟ ਹੋ ਕੇ ਬੋਲਦੇ ਸੀ ਨਾ ਸਰ। ਜੀ ਕੌਸ਼ਿਕ ਸਾਹਿਬ ਕੀ ਕਹਿਣਾ ਚਾਹੋਗੇ? ਜੀ ਕੌਸ਼ਿਕ ਸਾਹਿਬ ਕੀ ਕਹੋਗੇ? ਹੈਲੋ ਜੀ ਜਵਾਬ ਦਿਓ ਕੌਸ਼ਿਕ ਸਾਹਿਬ, ਕੀ ਕਹਿਣਾ ਚਾਹੋਗੇ ਇਸ ਗੱਲ ਤੇ? ਜਦੋਂ ਪੰਜਾਬ ਦੇ ਵਿੱਚ ਹਾਲਾਤ ਖਰਾਬ ਸੀਗੇ, ਹਿੰਦੂਆਂ ਨੂੰ ਬੱਸਾਂ ਚੋਂ ਲਾ ਕੇ ਮਾਰਿਆ ਜਾਂਦਾ ਸੀਗਾ, ਅਸੀਂ ਵੀ ਉਦੋਂ ਕੌਣ ਬੋਲਦਾ ਸੀ ਸਰ? ਉਦੋਂ ਵੀ ਅਸੀਂ ਕਲਾਕਾਰ ਹੀ ਬੋਲਦੇ ਸੀਗੇ, ਮੈਂ ਹੀ ਬੋਲਦਾ ਸੀ ਉਸ ਵੇਲੇ ਵੀ ਮੈਂ ਬੋਲਿਆ ਸਰ। ਤੇ ਸਵਾਲ ਹੈ ਕਿ ਤੁਸੀਂ ਉਹਨਾਂ ਦਿਨਾਂ ਨੂੰ ਕਿਉਂ ਭੁੱਲ ਜਾਂਦੇ ਹੋ? ਜਦੋਂ ਤੁਹਾਡੇ ਤੇ ਮੁਸੀਬਤ ਆਊਗੀ ਅਸੀਂ ਤੁਹਾਡੇ ਲਈ ਵੀ ਬੋਲਾਂਗੇ, ਸਾਰਿਆਂ ਲਈ ਬੋਲਾਂਗੇ। ਭਾਈ ਸਾਹਿਬ ਹਪਾਲੀ ਜੀ, ਮੈਂ ਤੁਹਾਡੇ ਹੱਥ ਜੋੜ ਕੇ ਅੱਜ ਬੜਾ ਤੁਹਾਡਾ ਸ਼ੁਕਰਗੁਜ਼ਾਰ ਹੈ। ਜਿਹੜੀ ਗੱਲ ਤੁਸੀਂ ਅੱਜ ਕਹੀ ਹੈ ਕਿ 84 ਤੋਂ ਬਾਅਦ ਜਦੋਂ ਪੰਜਾਬ ਦੇ ਅੰਦਰ ਬੱਸਾਂ ਚੋਂ ਤਾਰ ਕੇ ਹਿੰਦੂ ਮਾਰੇ ਆ, ਇਹ ਪਹਿਲਾ ਸਿੱਖ ਹੈ ਜਿਸ ਨੇ ਗੱਲ ਕਹੀ ਹੈ ਕਿ ਅਸੀਂ ਬੋਲਦੇ ਸੀਗੇ। ਮੈਂ ਬਹੁਤ ਧੰਨਵਾਦ ਸਰ। ਅਸੀਂ ਬੋਲਦੇ ਹਾਂ, ਅਸੀਂ ਕਹਿੰਦੇ ਹਾਂ ਕਿ ਸਾਡੇ ਪੰਜਾਬ ਨੂੰ ਕੋਈ ਬਰਬਾਦ ਕਰੇ, ਭਾਵੇਂ ਉਹ ਅਕਾਲੀ ਹੋਣ, ਕਾਂਗਰਸ ਵਾਲੇ ਹੋਣ, ਭਾਜਪਾ ਵਾਲੇ ਹੋਣ, ਅਸੀਂ ਉਹਨਾਂ ਦੀ ਅਸੀਂ ਫੇਰਾਂਗੇ। ਉੱਤੇ ਪਹਿਲਾ ਸਿੱਖ ਬੋਲਿਆ, ਪਰ ਸ਼ਿਵ ਸੈਨਾ ਹਿੰਦੁਸਤਾਨ ਪੱਥਰ ਲੈ ਕੇ AK-47 ਦਾ ਜਵਾਬ ਦਿੱਤਾ ਜੀ ਅਸੀਂ ਨੇ। ਸਾਡੇ ਆਪਣੇ ਕਾਰਿਆਕਰਤਾ ਮਾਰੇ ਗਏ ਸ਼ਿਵ ਸੈਨਾ ਹਿੰਦੁਸਤਾਨ ਦੇ। ਉਸ ਟਾਈਮ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੀ ਹੁੰਦੀ ਸੀਗੀ। 84 ਵੇਲੇ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੀ, ਪਵਨ ਗੁਪਤਾ ਜੀ ਦੀ ਅਧਿਕਸ਼ਤਾ ਦੇ ਵਿੱਚ ਪੰਜਾਬ ਪ੍ਰਧਾਨ ਸੀਗੇ। ਅਸੀਂ ਲੜਾਈ ਲੜੀ ਹੈ ਸਰ। ਤੁਹਾਡਾ ਧੰਨਵਾਦ ਹੈ ਜਿਹੜੀ ਤੁਸੀਂ ਅੱਜ ਗੱਲ ਕੀਤੀ ਹੈ, ਬਹੁਤ ਮਜ਼ਾ ਆ ਗਿਆ ਤੁਹਾਡੇ ਨਾਲ ਗੱਲ ਕਰਕੇ। ਤੁਹਾਨੂੰ ਸਾਹਿਬ ਸੁਣੋ, ਫਿਰ ਤੁਸੀਂ ਵੀ ਬੋਲੋ। ਜਦੋਂ ਕਿਤੇ ਕਿਸੇ ਸਿੱਖ ਨੂੰ ਮਾਰਿਆ ਜਾਂਦਾ ਹੈ, ਪੁਲਿਸ ਜਦੋਂ ਧੱਕਾ ਕਰਦੀ ਹੈ ਸਰ, ਤੁਸੀਂ ਵੀ ਬੋਲੋ, ਅਸੀਂ ਵੀ ਬੋਲਦੇ ਹਾਂ। ਅਸੀਂ ਇੱਕ ਦੂਜੇ ਲਈ ਬੋਲਾਂਗੇ ਸਰ, ਪੰਜਾਬ ਫੇਰ ਬਚੂਗਾ। ਨਹੀਂ, ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਹਿਲੇ ਹੀ ਤੌਰ ਤੇ ਤਾਂ ਤੁਸੀਂ ਇਸ ਗੱਲ ਨੂੰ ਬੋਲਦੇ ਨਹੀਂ। ਅਗਰ ਪੰਜਾਬ ਦੇ ਅੰਦਰ ਕੋਈ ਸਿੱਖ ਮਾਰਿਆ ਜਾਂਦਾ ਜਾਂ ਬਾਹਰ ਸਟੇਟ ਦੇ ਉੱਤੇ ਕੋਈ ਬੇਅਦਬੀ ਹੁੰਦੀ ਹੈ, ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਕਦੀ ਵਿਰੋਧ ਨਹੀਂ ਹੁੰਦਾ, ਉਹਦੇ ਹੱਕ 'ਚ ਉਤਰਿਆ ਜਾਂਦਾ ਕਿਉਂਕਿ ਅਸੀਂ ਪੰਜਾਬੀ ਹਾਂ। ਇੱਕ ਚੀਜ਼ ਲਾਸਟ ਹੋਰ ਸੁਣੋ ਸਰ, ਤੁਸੀਂ ਹਿੰਦੂ ਧਰਮ, ਜੇ ਮਨੂ ਸਮ੍ਰਿਤੀ ਨੂੰ ਪੜੋਗੇ ਤੁਸੀਂ, ਹਿੰਦੂ ਧਰਮ ਦਾ ਬੇਸ ਹੈ ਮਨੂ ਸਮ੍ਰਿਤੀ। ਔਰ ਮਨੂ ਸਮ੍ਰਿਤੀ ਦੇ ਵਿੱਚ ਮਨੂ ਜੀ ਨੇ ਜੋ ਧਰਮ ਦੀ ਡਿਫਾਈਨ ਕੀਤਾ, ਉਹਦੇ 10 ਗੁਣ ਉਹਨਾਂ ਨੇ ਦੱਸਿਆ ਕਿ ਹਿੰਦੂ ਦੇ 10 ਗੁਣ ਕੀ ਹੁੰਦੇ ਆ। ਪਹਿਲਾ ਗੁਣ ਹੈ ਧੀਰਜ, ਦੂਜਾ ਗੁਣ ਹੈ ਸ਼ਮਾ, ਔਰ ਫਿਰ 10ਵਾਂ ਗੁਣ ਹੈ ਕ੍ਰੋਧ ਨਹੀਂ ਕਰਨਾ। ਤੁਸੀਂ ਇਹਨਾਂ ਤਿੰਨਾਂ ਨੂੰ ਇੱਕ ਕਲਾਕਾਰ ਦੇ ਲਈ ਅਪਣਾ ਕੇ ਤੁਸੀਂ ਬਾਵੇ ਨੂੰ ਜਾਣਦੇ ਹੋ। ਤੁਸੀਂ ਉਸਨੇ ਕੁਝ ਨਹੀਂ ਇਹੋ ਜਿਹਾ ਕਿਹਾ, ਮੈਂ ਤੁਹਾਨੂੰ ਸਾਰੇ ਕਲਾਕਾਰਾਂ ਵੱਲੋਂ ਵਿਸ਼ਵਾਸ ਦਿਵਾਉਂਦਾ, ਉਹਨੇ ਕੁਝ ਨਹੀਂ ਕਿਹਾ, ਤੁਹਾਨੂੰ ਟਾਰਗੇਟ ਨਹੀਂ ਕੀਤਾ ਉਸਨੇ। ਮੈਨੇ ਅਗਰ ਗੁੱਸਾ ਕੀਤਾ ਮੈਂ ਬਾਵੇ ਦੇ ਵਿਰੋਧ ਵੀ ਕਰਦਾ, ਪਰ ਮੈਨੇ ਅਜੇ ਤੱਕ ਕੋਈ ਨਹੀਂ ਕੁਝ ਕੀਤਾ। ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਕੋਈ ਵਿਰੋਧ ਨਹੀਂ ਹੈ। ਕੋਈ ਹੋਰ ਸ਼ਿਵ ਸੈਨਾ ਕਰਦੀ ਹੋਵੇ ਉਹ ਤਾਂ ਮੈਂ ਕੁਝ ਕਹਿ ਨਹੀਂ ਸਕਦਾ। ਤੁਸੀਂ ਕੀ ਕਹਿਣਾ ਚਾਹੋਗੇ ਜੀ? ਤੁਸੀਂ ਮੰਨਦੇ ਹੋ ਕਿ ਬਾਬਾ ਜੀ ਨੇ ਜੋ ਗਾਇਆ ਉਹ ਸਹੀ ਗਾਇਆ? ਤੁਸੀਂ ਇੱਥੇ ਫਿਰ ਇਹਨਾਂ ਸ਼ਬਦਾਂ ਦੇ ਨਾਲ ਤੁਸੀਂ ਕਹਿਣਾ ਚਾਹੋਗੇ ਕਿ ਬਾਬਾ ਨੇ ਜੋ ਗਾਇਆ ਉਹ ਸਹੀ ਗਾਇਆ? ਪਰ ਮੈਂ ਉਹਨਾਂ ਦਾ ਵਿਰੋਧ ਨਹੀਂ ਕੀਤਾ ਹਾਲ ਤੱਕ। ਤੇ ਮੇਰੀ ਗੱਲ ਸੁਣੋ, ਫਿਰ ਬਾਬਾ ਜੀ ਆ ਕੇ ਟੀਵੀ ਤੇ ਬੋਲਣ, ਸਟੇਟਮੈਂਟ ਦੇਣ, ਮੈਂ ਕਿਸੇ ਧਰਮ ਨੂੰ ਗਲਤ ਨਹੀਂ ਬੋਲਿਆ। ਨਹੀਂ, ਬਾਬਾ ਜੀ ਆਲਰੇਡੀ ਕਹਿ ਚੁੱਕੇ ਆ ਜੀ, ਉਹਨਾਂ ਵੱਲੋਂ ਇਸ ਸੰਬੰਧੀ ਜਿਹੜੀ ਹੈਗੀ ਆ ਆਪਣੀ ਵੀਡੀਓ ਜਾਰੀ ਕਰਕੇ ਮਾਫੀ ਮੰਗੀ ਹੈ। ਉਹਨਾਂ ਵੱਲੋਂ ਕਿਹਾ ਗਿਆ ਕਿ ਅਗਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਸਾਰੇ ਉਹਨਾਂ ਧਰਮਾਂ ਤੋਂ ਮਾਫੀ ਮੰਗਦਾ। ਸੋ ਇਹ ਵੀਡੀਓ ਆਲਰੇਡੀ ਜਾਰੀ ਹੋ ਚੁੱਕੀ ਹੈ। ਮੈਨੇ ਵੀਡੀਓ ਭਾਈ ਸਾਹਿਬ ਨੇ ਦੇਖੀ ਨਹੀਂ ਗੀ। ਅਗਰ ਇਹ ਬਾਬਾ ਜੀ ਨੇ ਕਹੀ ਹੈ ਗੱਲ, ਫਿਰ ਕਿਸੇ ਨੂੰ ਵਿਰੋਧ ਨਹੀਂ ਕਰਨਾ ਚਾਹੀਦਾ। ਮੇਰੀ ਪਰਸਨਲ ਇਹ ਗੱਲ। ਚਲੋ ਇਹ ਗੱਲ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈਗੀ। ਉਹ ਬਾਬਾ ਮਾਫੀ ਮੰਗ ਚੁੱਕਿਆ, ਉਹਨੇ ਪਹਿਲੇ ਝਟਕੇ ਹੀ ਇਹ ਗੱਲ ਕਹਿਤੀ ਸੀਗੀ। ਔਰ ਮੈਨੂੰ ਲੱਗਦਾ ਕਿ ਇਹ ਗੱਲ ਖਤਮ ਹੋ ਜਾਣੀ ਚਾਹੀਦੀ ਹੈ। ਲਿਟਰੇਰੀ ਗੀਤ ਹੈ ਸਰ, ਕਲਾਕਾਰਾਂ ਨੂੰ ਛੱਡ ਲਓ, ਤੁਹਾਡੇ ਕੰਮ ਆਣਗੇ। ਬੋਲਣ ਵੇਲੇ ਲੋੜ ਪੈਂਦੀ ਹੈ, ਕਲਾਕਾਰਾਂ ਦੀ ਵੀ ਪੈਂਦੀ ਹੈ।
ਹੋਰ ਸਭ ਵੇਖ ਜਾਂਦੇ ਆ ਕਲਾਕਾਰ ਫਿਰ ਕਿਤੇ ਨਾ ਕਿਤੇ ਆ ਕੇ ਖੜ ਜਾਂਦੇ ਆ, ਭਾਵੇਂ ਇੱਕ ਹਿੰਦੂ ਮਰੇ, ਭਾਵੇਂ ਸਿੱਖ ਮਰੇ, ਭਾਵੇਂ ਮੁਸਲਮਾਨ ਮਰੇ, ਕਲਾਕਾਰਾਂ ਨੂੰ ਪੀੜ ਹੁੰਦੀ ਆ, ਸਾਰੇ ਬੋਲਦੇ ਆ। ਛੱਡੋ, 4 ਕਲਾਕਾਰ ਤੁਹਾਡੇ ਕੰਮ ਆਉਣਗੇ। ਦੇਖਿਓ ਤੁਸੀਂ ਆਉਣ ਵਾਲੇ ਟਾਈਮ 'ਚ ਅਸੀਂ ਬੋਲਦੇ ਰਹਾਂਗੇ ਸਰ, ਜਿੱਥੇ ਧੱਕਾ ਹੋਊਗਾ ਅਸੀਂ ਬੋਲਦੇ ਰਹਾਂਗੇ। ਅਸੀਂ ਵੀ ਬਹੁਤ ਕੁਝ ਚੱਲਿਆ ਤੁਹਾਡੇ ਵਾਂਗੂ ਸਰ, ਮੈਂ ਵੀ ਬਹੁਤ ਚੱਲਿਆ ਜੀ ਸਰ ਜੀ। ਹਾਂਜੀ ਪਾਲੀ ਜੀ, ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਜੀ। ਰਜੇਸ਼ ਜੀ ਤੁਹਾਡਾ ਵੀ ਧੰਨਵਾਦ ਤੇ ਸ਼ੁਕਰੀਆ ਜੀ, ਸ਼ੁਕਰੀਆ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਸੋ ਇਹ ਸਨ ਰਜੇਸ਼ ਕੌਸ਼ਿਕ ਅਤੇ ਪਾਲੀ ਭੁਪਿੰਦਰ ਜੀ, ਜਿਨ੍ਹਾਂ ਵੱਲੋਂ ਉਸ ਮਸਲੇ ਤੇ ਵਿਚਾਰ ਚਰਚਾ ਕੀਤੀ ਗਈ ਹੈ ਜੋ ਕਿ ਰਣਜੀਤ ਬਾਵਾ ਜੀ ਵੱਲੋਂ ਜਿਹੜਾ ਗੀਤ ਮੇਰਾ ਕੀ ਕਸੂਰ ਗਾਇਆ ਗਿਆ ਸੀਗਾ। ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਇਹ ਪੂਰਾ ਮਾਮਲਾ ਕੀ ਮੋੜ ਲੈਂਦਾ ਹੈ, ਕਿਸ ਪਾਸੇ ਵੱਲ ਮੋੜ ਕੱਢਦਾ ਹੈ। ਸੋ ਇਸੇ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹੋ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।